ਕੁਦਰਤ ਰੱਬ ਜੀ ਰੁੜਨੇ ਸ਼ੁਰੂ ਹੋ ਗਏ। ਮੈਂ ਨਾ ਆਪਣੀ ਮਾਂ ਵੇਖੀ ਆ, ਨਾ ਕੋਈ ਭੈਣ ਵੇਖੀ, ਨਾ ਆਪਣਾ ਕੋਈ ਭਰਾ ਵੇਖਿਆ ਦਰਿਆ ਦੇ ਵਿੱਚ, ਕਿਸੇ ਨੂੰ ਮੈਂ ਨਹੀਂ ਵੇਖਿਆ। ਮੈਂ ਵੀ ਰੁੜਦਾ ਇੱਕ ਬੇੜੀ ਮੇਰੇ ਕਿਸ਼ਤੀ ਸੌਰੀ ਗਠੜੀ, ਉਹ ਮੇਰੇ ਕੋਲ ਹੱਥ 'ਚ, ਮੈਂ ਉਹਦੇ ਨਾਲ ਤੁਰ ਜਾਂਦਾ, ਰੁੜਦਾ ਜਾਂਦਾ। ਪਾਣੀ ਤੇਜ਼ ਸੀ? ਪਾਣੀ ਤੇਜ਼ ਸੀ, ਕਿਤੇ ਬਰੀਤਾ ਵੀ ਜਾਂਦਾ ਸੀ, ਨਾ ਪਾਣੀ ਸੀ, ਲੇਕਿਨ ਬੱਚੇ ਸਾਂ, ਕਮਜ਼ੋਰ ਸਾਂ, ਖਲੋ ਨਹੀਂ ਸਕਦੇ, ਰੜ ਜਾਂਦੇ ਸਾਂ। ਰਿੜਦਿਆਂ ਮਤਲਬ ਕਿ ਦੂਰ ਰੁੜ ਜਾਣਾ, ਫੇਰ ਕੇ ਡੁੱਬ ਜਾਣਾ। ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆਇਆ, ਉਹਦੇ ਨਾਲ ਨੀਫ ਸੀ, ਯਾਦ ਹੈ ਮੈਨੂੰ। ਉਹ ਵੀ ਉਸ ਗਠੜੀ 'ਤੇ, ਮੈਂ ਆਖਿਆ ਉਹਨੂੰ ਮੈਂ ਕਹਿਣਾ, ਮੈਂ ਨੀਫ ਗੱਲ ਹੈ, ਵਜ਼ਨ ਨਾ ਪਾਈ, ਭਾਰ ਨਾ ਪਾਵੀਂ, ਅਤੇ ਰੁੜਦੇ ਜਾਂਦੇ ਇੱਦਾਂ ਹੀ। ਅੱਛਾ। ਕੁਦਰਤ ਤੌਰ 'ਤੇ ਅਸੀਂ ਜੇ ਘੁੰਮਣ ਘਿਰਜੀ ਪੈ ਜਾਂਦੇ ਹਾਂ ਇੰਝ ਕਰਕੇ, ਗਮ ਕਰਕੇ ਥੱਲੇ ਚਲੇ ਗਏ। ਅੱਛਾ। ਕੁਦਰਤ ਰੱਬ ਦੀ ਉਹ ਬੱਚਾ ਨਹੀਂ ਆਇਆ, ਉਹ ਜਿਹੜਾ ਨਾਲ ਸੀ ਤੁਹਾਡੇ? ਮੇਰੇ ਨਾਲ, ਉਹ ਉੱਥੇ ਮਰ ਗਿਆ, ਹਨੀਫ, ਅਤੇ ਮੈਂ ਨੂੰ ਪਾਣੀ ਚਾਲ ਕੇ ਅੱਗਾ ਸੁੱਟ। ਤੁਰੇ ਜਾਂਦੇ ਹਾਂ, ਜਵੇਦ ਤੌਬਾ ਹੈ ਮੇਰੀ, ਮੈਂ ਆਖਿਆ ਨਾ ਵੇਖਿਆ ਗੁਨਾਹਗਾਰ ਹਾਂ, ਪਤਾ ਨਹੀਂ ਸਾਨੂੰ ਕੀ ਗੁਜ਼ਰਨਾ। ਛੋਟੇ ਛੋਟੇ ਬੱਚੇ, ਮਾਵਾਂ ਵੱਢੀਆਂ ਪਈਆਂ, ਨੇ, ਨਾਲੇ ਬੱਚੇ, ਨਾਲੇ ਕਹਿ ਦੋ ਕਤਲ ਕਰ ਦਿਆ ਇਹਨਾਂ ਨੂੰ। ਮਾਂ ਪਿਓ ਤੋਂ ਵਿਛੜੇ, ਕੋਈ ਗੱਲ ਨਾ, ਸਾਡੇ ਤਾਂ ਸਾਹ ਖਤਮ ਹੋ ਗਈ। ਅੱਛਾ, ਉੱਥੋਂ ਕਮਾਚ ਹੋ ਕੇ ਉਹਨਾਂ ਖੜੇ, ਫਾਰਮੈਲਿਟੀ ਪੂਰੀ, ਮਤਲਬ ਕਿ ਜਦੋਂ ਗਏ ਆਏ, ਬਸ ਆਣ ਕੇ ਇੱਕ ਛੋਟੀ ਜਿਹੀ ਬੈਠਕ ਸੀ, ਅੰਦਰ ਰਿਪੇਅਰ ਸੀ, ਉਹ ਮਤਲਬ ਮਕਾਨ ਉਹ ਬਣਾਉਣ ਡੇ ਸਨ ਕੋਈ, ਉੱਥੇ ਬਿਠਾ ਕੇ ਰੋੜੇ ਪਏ ਹਨ, ਚੁੱਪ ਕਰਕੇ ਬਹਿ ਗਏ। ਹੁਣ ਅਸੀਂ ਆਹ 4 ਹੀ ਬੰਦੇ ਹਾਂ, ਇਕੱਠੇ ਹੋ ਕੇ ਬਹਿ ਗਏ। ਇੱਕ ਦਿਨ ਜਾ ਕੇ, ਯਾਰ ਕਾਹਦੇ ਨਾਲ ਮਾਰਨਗੇ, ਕਾਹਦੇ ਨਾਲ ਮਾਰਨਗੇ, ਤਲਵਾਰ ਮਾਰਨਗੇ, ਬਰਛੀ ਮਾਰਨਗੇ, ਗੋਲੀ ਮਾਰਨਗੇ, ਯਾਰ ਕਿੱਦਾਂ ਮਾਰਨਗੇ ਸਾਨੂੰ। ਰਾਹ ਦੇ ਵਿੱਚ ਸਿੱਖ ਸੀ ਇੱਕ, ਉਹ ਰੂਪੋ ਵਾਲੇ ਦੀ ਲੜਕੀ ਸੀ, ਰੈਣ। ਅੱਛਾ। ਉਹਨੂੰ ਨੇ ਹੱਥ ਪਾਇਆ, ਉਹਦੇ ਕੁਝ ਮਿਲਟਰੀ ਜਿਹੜੀ ਸੀ ਨਾ, ਰਮਦਾਸ ਥਾਣੀ ਹੋ ਕੇ, ਉੱਤੋਂ ਦੀ ਹੋ ਕੇ, ਅਤੇ ਉਹ ਅੱਗੇ ਪਹੁੰਚ ਗਈ ਸਾਡੇ। ਹਾਂਜੀ, ਇਹ ਵਾਣ ਪਿੰਡ ਸੀ, ਉੱਥੇ ਹਿੱਸਾ ਸੀ, ਵਾਣ ਪਿੰਡ ਲਿਖਿਆ ਸੀ। ਅੱਛਾ। ਉੱਥੇ ਉਹ ਇੱਕ ਲੜਕੀ ਨੇ ਜਨਾਬ ਜਿਹੜੀ ਉਸ ਸਿੱਖ ਨੇ ਹੱਥ ਫੜ ਲਿਆ। ਉਸ ਲੜਕੀ ਦਾ ਅੱਲਾਹ ਤਾਲਾ ਨੇ ਉਹਨੂੰ, ਵੇਖੋ ਜੀ, ਇਮਾਨ ਦੀ ਕੁਵਤ ਬੜੀ ਹੈ। ਹਾਂਜੀ। ਉਹਨੇ ਕੰਮ ਕੀਤਾ, ਉਹ ਕੋਈ ਟਕੂਆ ਸੀ, ਉਹਨੇ ਟਕੂਆ ਫੜ ਕੇ ਖੋਹ ਕੇ ਉਹਦੇ ਸਿਰ 'ਚ ਇੱਥੇ ਮਾਰਿਆ, ਉਸ ਬੀਬੀ ਨੇ, ਕੁੜੀ ਨੇ, ਜਵਾਲਾ ਸਿੰਘ। ਅੱਛਾ। ਸਾਡੇ ਬਾਬਿਆਂ ਦਾ ਭਰਾ ਹੀ ਬਣਿਆ ਸੀ, ਉਹਨੂੰ ਇਕੱਠੇ 'ਚ ਰਹਿੰਦੇ ਆ। ਉਹਦਾ ਜਵਾਲਾ ਸਿੰਘ ਦੇ 4 ਪੁੱਤਰ ਸਨ। ਅੱਛਾ। ਇੱਕ ਨਾਲ ਤਾਂ ਹੈਗਾ ਸੀ ਜਵਾਲਾ, ਆਪਣਾ ਨਾਂ ਭੁੱਲ ਗਿਆ, ਉਹਦੇ ਛੋਟੇ ਜਿਹੜੇ ਹਰਨਾਮ ਸਿੰਘ ਸੀ, ਇੱਕ ਨਾਲ ਬੰਤੂ ਸੀ। ਅੱਛਾ। ਇੱਕ ਨਾਲ ਹਰਨਾਮ ਸੋਹਣ ਸਿੰਘ ਸੀ। ਅੱਛਾ ਜੀ। ਅਤੇ ਜਿਹੜਾ ਲਵਾਸ ਸੀ, ਸਾਡਾ ਤਰਖਾਨ ਸੀ, ਉਹਦੇ ਨਾਲ ਬੇਲਾ ਸਿੰਘ ਸੀ। ਅੱਛਾ, ਬੇਲਾ ਸਿੰਘ। ਹਾਂ, ਅਤੇ ਜਿਹੜਾ ਲਵਾਰ ਸੀ, ਉਹਦੇ ਨਾਲ ਹੈਗਾ ਸੀ ਗੁੱਜਰ ਸਿੰਘ। ਅੱਛਾ, ਗੁੱਜਰ ਸਿੰਘ। ਗੁੱਜਰ ਸਿੰਘ ਸੀ। अस्सलाम वालेकुम, सत श्री अकाल, आदाब दोस्तों। ਸਭ ਦਾ ਪੰਜਾਬ ਦੀ ਟੀਮ ਇਸ ਵੇਲੇ ਪਿੰਡ ਪਦਰੂ, ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਇੱਕ ਇਹੋ ਜਿਹੇ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਨ ਆਈ ਹੈ ਜਿਨ੍ਹਾਂ ਨੇ 47 ਨੂੰ ਆਪਣੇ ਪਿੰਡੇ ਉੱਤੇ ਹੰਢਾਇਆ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦਾ ਪੂਰਾ ਖਾਨਦਾਨ ਦਰਿਆ ਰਾਵੀ ਦੇ ਵਿੱਚ ਰੁੜਿਆ। ਕਿੰਨੇ ਕੁ ਜੀਅ ਬਚੇ ਅਤੇ ਇਹ ਖੁਦ ਕਿੱਦਾਂ ਦਰਿਆ ਦੇ ਵਿੱਚੋਂ ਬਚ ਕੇ ਸਿੱਖਾਂ ਦੇ ਹੱਥ ਆਏ, ਉਸ ਤੋਂ ਬਾਅਦ ਕਿੱਦਾਂ ਸਿੱਖਾਂ ਨੇ ਇਹਨਾਂ ਨੂੰ ਰੱਖਿਆ ਅਤੇ ਕਿੱਦਾਂ ਉਹਨਾਂ ਦੇ ਕੋਲੋਂ ਛੁੱਟ ਕੇ ਪਾਕਿਸਤਾਨ ਤੱਕ ਪਹੁੰਚੇ। ਇਹ ਸਾਰੀ ਕਹਾਣੀ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ ਸੁਣਦੇ ਹਾਂ। ਆਓ ਮਿਲਦੇ ਇਹਨਾਂ ਦੇ ਨਾਲ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਬਜ਼ੁਰਗੋ? ਬਿਲਕੁਲ ਠੀਕ ਠਾਕ। ਠੀਕ ਠਾਕ ਹੋ? ਬਿਲਕੁਲ ਕੀ ਨਾਮ ਹੈ ਆਪਣਾ? ਮੇਰਾ ਨਾਮ ਰਸ਼ੀਦ ਮੁਹੰਮਦ ਹੈ ਜੀ। ਰਸ਼ੀਦ ਮੁਹੰਮਦ ਜੀ। ਅਤੇ ਤੁਹਾਡੇ ਵਾਲਦ ਸਾਹਿਬ ਦਾ? ਯਕੂਬ ਖਾਨ ਜੀ। ਅਤੇ ਦਾਦਾ ਜੀ ਦਾ? ਨਵਾਬ ਖਾਨ। ਨਵਾਬ ਖਾਨ। ਕਿਹੜੀ ਬਰਾਦਰੀ ਆਪਣੀ? ਕੌਮ ਰਾਜਪੂਤ ਜੀ। ਅਤੇ ਗੋਤ ਕਿਹੜੀ ਹੈ? ਪੱਟੀ ਰਾਜਪੂਤ। ਅੱਛਾ, ਪੱਟੀ ਰਾਜਪੂਤ। ਲਖਨਵਾਲ ਪੱਟੀ। ਸਹੀ ਹੋ ਗਿਆ। ਬਜ਼ੁਰਗੋ, ਪਿੱਛੇ ਆਪਣਾ ਪਿੰਡ ਕਿਹੜਾ ਸੀ? ਉਹਦਾ ਨਾਮ ਮਾਲੇਵਾਲ ਸੀ ਜੀ। ਮਾਲੇਵਾਲ। ਜ਼ਿਲ੍ਹਾ ਗੁਰਦਾਸਪੁਰ, ਅੱਛਾ। ਤਹਿਸੀਲ ਬਟਾਲਾ, ਥਾਣਾ ਫਤਿਹਗੜ੍ਹ ਚੂੜੀਆਂ, ਪੋਸਟ ਆਫਿਸ ਜਿਹੜਾ ਸੀ ਉਹ ਤਲਵੰਡੀ ਰਾਮਾ, ਸਕਣਾ ਜਿਹੜਾ ਸੀ ਮਾਲੇਵਾਲ। ਮਾਲੇਵਾਲ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਜਿਹੜਾ ਸੀ ਨਾ ਜੀ ਮਗਰਬ ਵੱਲ, ਹਾਂਜੀ। ਉਹ ਨਾ ਹੀ ਪੱਬਰ ਵਾਲੀ ਡੋਗਰਾਂ ਦਾ ਪਿੰਡ। ਅੱਛਾ। ਮਗਰਬ ਇਸ ਪਾਸੇ ਆ। ਅੱਛਾ। ਸ਼ਮਾਲ ਵੱਲ ਕਠਿਆਲਾ ਸੀ, ਮੁਸਲਮਾਨਾਂ ਦਾ ਪਿੰਡ ਸੀ,
ਉਹਦੇ 'ਚ ਗੈਰ ਮੁਸਲਮ ਨਹੀਂ ਸੀ ਰਹਿੰਦਾ। ਅੱਛਾ ਉਸ ਅਸੀਂ ਥੋੜ੍ਹਾ ਜਿਹਾ ਸ਼ਮਾਲ ਦੇ ਅਤੇ ਮਸ਼ਰਕ ਦੇ ਜਨੂਬ ਵਿੱਚ ਤਲਵੰਡੀ ਰਾਮਿਆਂ ਦੀ ਸੀ। ਅੱਛਾ ਅਤੇ ਜਿਹੜਾ ਖਾਸ ਮਸ਼ਰਕ ਵੱਲ ਸੀ ਉਹ ਰੂਪੋ ਵਾਲੀ ਸੀ, ਇੱਕ ਨੁਕਸਰਾਂ ਪਿੰਡ ਸਨ। ਉਸ ਤੋਂ ਬਾਅਦ ਸਾਡਾ ਆ ਗਿਆ ਇੱਧਰ ਜਨੂਬ ਵੱਲ ਇੱਕ ਹੈਗਾ ਸੀ ਪ੍ਰਾਚਾ, ਅਤੇ ਜਨੂਬ ਤੋਂ ਅਤੇ ਥੋੜ੍ਹਾ ਜਿਹਾ ਸ਼ਮਾਲ ਦੀ ਤਰਫ 'ਤੇ ਸਿੱਖਾਂ ਦਾ ਪਿੰਡ ਸੀ ਵੀੜਾ। ਉਹ ਨਾਲ ਸੀ ਇੱਕ ਨੱਦਿਆਂ ਵਾਲਾ ਪਿੰਡ ਸਿੱਖਾਂ ਦਾ, ਅਤੇ ਉਸ ਤੋਂ ਅੱਗੇ ਹੈਗਾ ਸੀ ਫਤਿਹਗੜ੍ਹ ਚੂੜੀਆ। ਜਾਂਦੇ ਰਿਹਾ, ਮੈਂ ਛੋਟਾ ਜਿਹਾ ਗਿਆ ਇੱਕ ਵਾਰ। ਅੱਛਾ ਨਾਲ ਪਿੰਡ ਸੀ ਤੁਹਾਡੇ ਲੱਗਦੇ? ਜੀ। ਤੁਹਾਡਾ ਪਿੰਡ ਕਾਫੀ ਵੱਡਾ ਸੀ ਕਿ ਛੋਟਾ ਹੀ ਪਿੰਡ ਸੀ? ਛੋਟਾ ਪਿੰਡ ਸੀ। ਅੱਛਾ ਛੋਟਾ ਪਿੰਡ ਸੀ ਜੀ। ਉਹਦੇ ਵਿੱਚ ਸਿੱਖ ਵੀ ਸਨ ਅਤੇ ਮੁਸਲਮਾਨ ਵੀ ਸਨ। ਅੱਛਾ ਹੋਰ ਕਿਹੜੀ ਬਰਾਦਰੀ ਮੁਸਲਮਾਨਾਂ ਦੀ ਰਹਿੰਦੀ ਸੀ? ਹੋਰ ਮੁਸਲਮਾਨ ਰਾਜਪੂਤ ਜ਼ਿਆਦਾ ਸਨ ਜੀ। ਹਾਂਜੀ। ਬਾਕੀ ਰਾਹੀਂ ਸਨ ਥੋੜ੍ਹੇ ਜਿਹੇ ਘਰ, ਇੱਕ ਦੋ ਘਰ, ਕੁਛ ਘੁਮਿਆਰ ਸਨ ਅਤੇ ਕੁਛ ਮੋਚੀ ਸਨ। ਅੱਛਾ। ਅਤੇ ਕੁਛ ਬਰਵਾੜੇ ਵੀ ਸਨ। ਅੱਛਾ ਅਤੇ ਨਾਈਆਂ ਦੇ ਘਰ ਵੀ ਐ ਸਨ। ਸਹੀ ਹੋ ਗਿਆ। ਇਹ ਮੁਸਲਮਾਨ ਸਨ। ਹਾਂਜੀ। ਸਾਡਾ ਜਿਹੜਾ ਤਰਖਾਣ ਸੀ ਉਹ ਵੀ ਸਿੱਖ ਸੀ, ਲਵਾਰ ਵੀ ਸਿੱਖ ਸੀ, ਅਤੇ ਉਂਝ ਵੀ ਉਹ ਸਾਡੇ ਪਿੰਡ 'ਚ ਸਿੱਖ ਵੀ ਰਹਿੰਦੇ ਹਨ। ਸਾਡੇ ਉਹਨੂੰ ਮਰੂਸ ਕਹਿੰਦੇ ਨੇ। ਮਰੂਸ ਉਹਨੂੰ ਕਹਿੰਦੇ ਨੇ ਕਿ ਕਾਫੀ ਅਰਸਾ ਜ਼ਮੀਨ ਵਾਹੁੰਦੇ ਰਹੇ ਸਾਡੀ। ਅੱਛਾ ਹਿੱਸੇ 'ਚ ਹਿੱਸੇ 'ਤੇ ਫਿਰ ਉਹ ਵੱਡਿਆਂ ਕੋਲ ਨਾ ਵਗ ਸਕੀ, ਉਹ ਵਾਹੁੰਦੇ ਰਹੇ। ਉਹ ਫਿਰ ਉਹਨਾਂ ਨੇ ਦਾਅਵਾ ਕਰਕੇ ਅਤੇ ਮਰੂਸੀ ਜਿਹੜੀ ਕਰਾ ਲਈ। ਸਾਡੇ ਦਾਦਾ ਜਾਂ ਸਨ, ਉਹਨਾਂ ਨੇ ਫਿਰ ਉਹ ਮਰੂਸ ਜਿਹੜਾ ਸੀ ਨਾ, ਅੰਗਰੇਜ਼ ਆਇਆ, ਉਹ ਉਹਨਾਂ ਨੂੰ ਮਰੂਸ ਕਰਨ ਲੱਗਾ, ਅਤੇ ਉਹਨਾਂ ਨੇ ਨਾ ਪਾਣੀ ਰੱਖਿਆ। ਸਿੱਖਾਂ ਨੇ ਵੀ ਪਾਣੀ ਪੀ ਲੈਣ, ਗਰਮੀਆਂ ਦੀਆਂ ਸਨ। ਅੱਛਾ। ਮੇਰਾ ਦਾਦਾ ਜੀ ਆਏ, ਨਵਾਬ ਖਾਨ ਸੀ, ਤੋਂ ਪੜ੍ਹਦੇ ਸਨ ਸਕੂਲ 'ਚ। ਉਹਨਾਂ ਆਉਂਦਿਆਂ ਠੁੱਡ ਮਾਰ ਕੇ ਪਾਣੀ ਜਿਹੜਾ ਸੀ ਨਾ ਡੋਲ ਦਿੱਤਾ। ਉਹਨੇ ਆਖਿਆ ਕੀ ਹੋਇਆ? ਉਹਨੇ ਜਨਾਬ ਜੀ ਪਿੰਡ ਰਾਜਪੂਤ ਸੀ, ਨਾਲ ਨੰਬਰਦਾਰ ਦੇ ਪੁੱਤਰ ਸੀ ਉਦੋਂ, ਅਤੇ ਸਾਡੇ ਪਿੰਡ ਦੇ ਮਾਲਕ ਵੀ ਸਾਂ। ਉਹਨੇ ਕਮੀ ਇੱਕ ਦੋ ਭੇਜੇ। ਉਹਨੇ ਆਖਿਆ ਦੁੱਧ ਲਿਆਓ ਸਾਡੇ ਘਰੋਂ। ਦੁੱਧ ਲਿਆਂਦਾ, ਮਿੱਠਾ ਪਾ ਕੇ, ਜੋ ਕੁਛ ਉਸ ਵਕਤ ਦੀ ਹੈ ਸੀ ਗੱਲਬਾਤ। ਉਹ ਜਨਾਬ ਉਹਨਾਂ ਨੂੰ ਪਿਆਇਆ, ਅਤੇ ਉਹ ਸਾਡੇ ਫਿਰ ਮਰੂਸ ਟੁੱਟ ਗਿਆ। ਥੋੜ੍ਹਾ ਜਿਹਾ ਰਹਿ ਗਿਆ ਕੋਈ ਮੁਰੱਬਾ ਜ਼ਮੀਨ ਦਾ, ਬਾਕੀ ਮਰੂਸ ਜਿਹੜੇ ਸਾਡੇ ਬਾਬੇ ਨੇ ਤੁੜਾ ਦਿੱਤਾ। ਅਤੇ ਉਹਦੇ ਵਿੱਚ ਉਹ ਜਿਹੜਾ ਮਰੂਸ ਸੀ ਨਾ, ਉਹਦੇ ਵਿੱਚੋਂ 1/4 ਮਤਲਬ 100 ਰੁਪਈਏ ਨਾਲ ਰੁਪਈਆ ਹੀ ਲੈਂਦੇ, ਮਤਲਬ ਕਿ ਉਹਨਾਂ ਦਾ ਮਾਮਲਾ era ਰੁਪਈਆ, 1 ਰੁਪਇਆ ਸਾਨੂੰ ਮਿਲਦਾ ਸੀ ਉਹਨਾਂ ਦੇ। ਅੱਛਾ ਸਹੀ ਹੋ ਗਿਆ। ਆਪਣੀ ਜ਼ਮੀਨ ਕਿੰਨੀ ਕੁ ਸੀ ਉੱਥੇ? ਜ਼ਮੀਨ ਤਾਂ ਸਾਡੀ ਹੁਣ ਮੈਂ ਉਹਨੇ ਤਾਂ ਇੰਨਾ ਨਹੀਂ ਜਾਣਦਾ, ਕਿਉਂਕਿ ਛੋਟਾ ਜਿਹਾ ਸਾਂ। ਅੱਛਾ। ਕੋਈ ਨਹੀਂ, ਉਮਰ ਤਾਂ ਹੈ ਹੀ ਨਹੀਂ ਸੀ ਕਿ ਜੇ ਮੈਂ ਜ਼ਮੀਨ ਨੂੰ ਮਤਲਬ ਜਾਣਦਾ। ਹੁਣ ਜੇ ਵੀ ਜਿਹੜਾ ਲਹਿੰਦਾ ਪਾਸੇ ਨੇ ਪਿੰਡ ਦਾ, ਉਹ ਸਾਡੇ ਕੋਲ ਹੀ, ਸਾਡੇ ਤਾਇਆ ਵੱਡਿਆਂ ਕੋਲ ਵੀ, ਸਾਡੇ ਕੋਲ ਬਾਬਿਆਂ ਦਾਦਿਆਂ ਕੋਲ। ਅੱਛਾ ਬੜੀ ਜ਼ਮੀਨ ਪਈ ਰੋਈ, ਉਹਨੂੰ 'ਚ ਕਹਿੰਦੇ ਹਾਂ। ਉਹ ਡੰਗਰ 4 ਦਿਨ ਹੋਰ ਕੋਈ ਸ਼ਾਇਦ ਨਹੀਂ ਸੀ। ਉਹ ਜ਼ਮੀਨ ਬਾਕੀ ਹੈ ਸੀ ਕਾਫੀ ਵਕਦੀ, ਠੀਕ ਠਾਕ। ਖੂਹ ਲੱਗੇ ਸੀ ਆਪਣੇ? ਖੂਹ ਲੱਗੇ ਸਾਡੇ ਪਿੰਡ ਦੇ ਖੂਹ ਸੀ। ਉਹ ਸੀ ਇੱਕ, ਉਹਨੂੰ ਪਿੰਡ ਵਾਲਾ ਖੂਹ ਕਹਿੰਦੇ ਹਾਂ। ਪਿੰਡ ਦੇ ਕੋਲ ਲੱਗਾ ਸੀ? ਪਿੰਡ ਦੇ ਨਾਲ ਹੀ, ਮਤਲਬ ਕਿ ਆਹ ਖੂਹ ਆ, ਰਾਸਤਾ ਜਾਂਦਾ ਤੇ ਆਹ ਘਰ ਨਾਲ ਹੀ। ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ? ਲਹਿੰਦੇ ਪਾਸੇ। ਅੱਛਾ ਲਹਿੰਦੇ ਪਾਸੇ। ਖੂਹ ਸੀ, ਅਤੇ ਖੂਹ ਜਿਹੜਾ ਸੀ ਨਾ ਉਹ ਫਿਰ ਕੋਈ ਮੈਰੇ ਵਾਲਾ ਖੂਹ, ਜਿਹੜਾ ਕਿ ਉਹ ਜ਼ਮੀਨ ਦੇ ਹਿਸਾਬ ਨਾਲ ਆ ਗਿਆ ਜੀ। ਮਤਲਬ ਕਿ ਮੈਰੇ ਵਾਲਾ, ਆ ਰੋਈ ਵਾਲਾ, ਆ ਨਵੀਂ ਰਵਈ ਵਾਲਾ, ਆ ਜਨਾਬ ਜੀ ਢੇਸੀਆਂ ਦਾ, ਇੱਦਾਂ ਖੂਹਾਂ ਦੇ ਨਾਂ ਸਨ। ਹਾਂਜੀ। ਖੱਟਿਆਂ ਵਾਲਾ, ਜਾਂ ਜਿੱਥੇ ਦਰਖਤ ਬਹੁਤੇ ਉਹਨੂੰ ਖੱਟਿਆਂ ਵਾਲਾ। ਹਾਂਜੀ। ਅੱਛਾ ਬਜ਼ੁਰਗੋ, ਉਹਦੇ ਨਾਲ ਕੋਈ ਨਹਿਰ ਸ਼ਹਿਰ ਵੀ ਲੰਘਦੀ ਸੀ? ਨਹੀਂ, ਨਹਿਰ ਨਹੀਂ ਸੀ। ਉਹਦੇ ਨਾਲ ਹੈਗੀ ਇੱਕ ਸੱਕੀ। ਅੱਛਾ ਸੱਕੀ। ਸੱਕੀ ਉਹਨੂੰ ਕਿੰਨਾ ਕਹਿੰਦੇ ਹਨ ਕਿ ਇਹੋ ਜਿਹਾ ਨਾਂ ਲੈਂਦੇ ਹੁੰਦੇ ਸਨ। ਉਹ ਮੈਂ ਵੇਖੀ ਆ। ਨਾਲਾ ਟੈਪ ਹੀ ਹੁੰਦੇ ਸੀ? ਨਾਲਾ ਟੈਪ, ਸੱਕੀ ਉਹਨੂੰ ਕਹਿੰਦੇ। ਬਾਰਿਸ਼ਾਂ ਦਾ ਪਾਣੀ ਉਹਨਾਂ ਬਾਰਿਸ਼ਾਂ ਦਾ ਪਾਣੀ। ਉਹ ਸਾਡੇ ਉਹ ਮਤਲਬ ਕਿ ਜਨੂਬ ਆਪਣੇ ਮਗਰ ਵੱਲ ਨੂੰ ਗੁਜ਼ਰਦੀ ਸੀ, ਜਿਹੜਾ ਦੂਣੀ ਹਟਵੀਂ ਸੀ। ਸਹੀ ਹੋ ਗਿਆ। ਅਤੇ ਸੈਲਾਬ ਜਦੋਂ ਹੁੰਦਾ ਸੀ ਨਾ ਉਹਦਾ ਪਾਣੀ ਦਰਿਆ ਦਾ, ਉਹ ਸਾਡੇ ਵੀ ਪਿੰਡ ਆ ਜਾਂਦਾ ਸੀ, ਸਾਡੀ ਜ਼ਮੀਨ 'ਚ। ਸਹੀ ਹੋ ਗਿਆ। ਇਹ ਦੱਸੋ ਕਿ ਆਪਣਾ ਘਰ ਕਿੱਥੇ ਕੁ ਸੀ ਉੱਥੇ ਪਿੰਡ ਦੇ ਵਿੱਚ? ਸਾਡਾ ਪਿੰਡ ਦੇ ਘਰ ਜੀ ਇੱਕ ਪਾਸੇ ਹੀ ਸੀਗਾ। ਸਾਡੇ ਰਾਜਪੂਤ ਦੇ ਘਰ ਜਿਹੜੇ ਸਨ ਨਾ, ਅਸੀਂ ਚਾਚੇ ਤਾਇਆਂ ਦੇ ਭਰਾਵਾਂ ਦੇ, ਇਹ ਇਕੱਠੇ ਸਨ ਇੰਜ ਕਰਕੇ। ਸਾਡਾ ਘਰ ਵਿਚਕਾਰ ਸਨ ਪਿੰਡ ਦੇ। ਅੱਛਾ ਵਿਚਕਾਰ ਸਨ। ਹਾਂ, ਕੋਈ ਅਸੀਂ ਚੋਰੀ ਵਾਲਾ ਚੱਕਰ ਨਹੀਂ ਸੀ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਨੰਬਰਦਾਰੀਆਂ 2 ਸਨ। ਅਸੀਂ ਹਾਂ ਪੀਚ ਨੰਬਰਦਾਰ। ਕੀ ਨਾਮ ਸੀ? ਪੀਚ ਨੰਬਰਦਾਰ ਉਹਨੂੰ ਕਹਿੰਦੇ ਨੇ ਜਿਹੜਾ ਵੱਡਾ ਨੰਬਰਦਾਰ ਹੋਵੇ, ਜਿੱਥੇ ਖਤਿਆਰ। ਹਾਂਜੀ, ਉਹ ਨੰਬਰਦਾਰ ਮੇਰਾ ਤਾਇਆ ਨੰਬਰਦਾਰ ਸੀ। ਕੀ ਨਾਮ ਸੀ ਉਹਨਾਂ ਦਾ? ਉਹਨਾਂ ਨਾਲ ਸਰਦਾਰ ਖਾਨ ਸੀ। ਸਰਦਾਰ। ਮੈਂ ਤੁਹਾਡੀ ਉਹਦੀ ਥੋੜ੍ਹੀ ਜਿਹੀ ਸਟੋਰੀ ਸੁਣਾ ਦੇਣਾ। ਅੱਛਾ ਜੀ। ਸਰਦਾਰ ਖਾਨ ਸਾਡਾ ਤਾਇਆ ਨੰਬਰਦਾਰ ਸੀ। ਉਹਦੇ ਕੋਲ ਸਾਡੇ ਪਿੰਡ ਦੇ ਇੱਕ ਸਿੱਖ ਸੀ। ਹਾਂਜੀ। ਡਿਪਟੀ ਕਮਿਸ਼ਨਰ ਰਿਟਾਇਰ ਹੋਇਆ ਹੈ। ਅੱਛਾ। ਉਹਦੀਆਂ ਬੱਚੀਆਂ ਦੀ ਸ਼ਾਦੀ ਸੀ। ਹਾਂਜੀ। ਅਤੇ ਇਹ ਸਿੱਖ ਜਿਹੜੇ ਹਨ, ਇਹ ਕਰਦੇ ਨੇ ਉਹ
ਬੱਕੇ ਨੂੰ ਅਸੀਂ ਵੱਢ ਦਿੰਦੇ, ਮਤਲਬ ਕਹਿੰਦਾ ਕਿ ਹਾਂਜੀ ਝਟਕਾ ਹੈ ਝਟਕਾ ਕਰਦੇ ਝਟਕਾ, ਹਾਂ ਉਹ ਝਟਕਾ ਸੀ, ਉਹ ਕਰਦੇ ਸਨ। ਉਹ ਤਾਏ ਕੋ ਆਇਆ ਮੇਰੇ ਕੋਲ, ਹਾਲਾਂਕਿ ਡਿਊਟੀ ਸੀ, ਉਹ ਹਾਂਜੀ ਕਹਿਣ ਲੱਗਾ ਜੀ ਨੰਬਰਦਾਰ ਸਾਹਿਬ ਸਲਾਮ ਜ਼ਰੂਰ ਲੈਂਦੇ ਆ, ਸਾਹ ਸਲਾਮ ਦਿੰਦੇ ਹਨ। ਅੱਛਾ ਸਿੱਖ ਜਿਹਨੂੰ ਇੱਕ ਦੂਜੇ ਨੂੰ ਸਲਾਮ ਨਹੀਂ ਸਾਲ ਮੁਸਲਮਾਨ, ਹਾਂਜੀ ਸਾਹ ਸਲਾਮਤ ਅੱਛਾ ਅੱਛਾ ਅੱਛਾ। ਉਹਨੇ ਆ ਕੇ ਸਾਹ ਸਲਾਮਤ ਕੀਤਾ, ਉਹਨੇ ਕਿਹਾ ਚਾਚਾ ਲੱਗਦਾ ਸੀ ਬਰਾਦਰ, ਉਦੋਂ ਮਤਲਬ ਇਕੱਠੇ ਜੀ ਬਹਿੰਦੇ ਸਨ ਜੀ, ਬਾਤ ਚੇਤ ਦੀ ਗੱਲ ਹੈ। ਉਹਨੇ ਕਿਹਾ ਹਾਂ ਚਾਚਾ ਜੀ। ਕਹਿਣ ਲੱਗਾ ਨੰਬਰਦਾਰ ਜੀ ਗੱਲ ਹੈ ਸਰਦਾਰ ਖਾਂ, ਤੈਨੂੰ ਪਤਾ ਕਿ ਮੇਰੀ ਬੱਚੀ ਦੀ ਸ਼ਾਦੀ ਹੈ ਅੱਛਾ ਤੇ ਝਟਕਾ ਝੁਟਕਾ ਕਰਨਾ ਹੈ, ਤੁਹਾਡਾ ਕੀ ਖਿਆਲ ਹੈ? ਅੱਛਾ ਮੇਰੇ ਤਾਏ ਨੇ ਕਿਹਾ ਨੰਬਰਦਾਰ ਮੈਂ ਚਾਚਾ ਜੀ ਗੱਲ ਹੈ ਪਿੰਡ 'ਚ ਨਹੀਂ ਮੈਂ ਕਰਨ ਦੇਣਾ, ਅੱਛਾ ਪਿੰਡ 'ਚ ਇਹ ਕੰਮ ਨਹੀਂ ਹੋਣ ਦੇਣਾ, ਮੈਂ ਭਾਵੇਂ ਤੁਸੀਂ ਕੁਛ ਵੀ ਹੋ ਆਪਣੇ ਖੂਹ 'ਤੇ 4 ਚੁਫੇਰੇ ਦੇ ਲਾ ਲਓ ਦਰਵਾਜ਼ੇ, ਮਤਲਬ ਕਿ ਤੰਬੂਕਨਾਤਾਂ, ਉੱਥੇ ਆਪਣੀ ਬਰਾਤ ਨੂੰ ਜੋ ਮਰਜ਼ੀ ਖਵਾ, ਪਿੰਡ 'ਚ ਨਹੀਂ ਵੜ ਸਕਦਾ। ਉਹਨੇ ਕਿਹਾ ਜੀ ਬਿਲਕੁਲ ਠੀਕ ਕਹਿ ਰਿਹਾ ਤੁਸੀਂ, ਮੈਂ ਪਿੰਡ 'ਚ ਫਸਾਦ ਨਹੀਂ ਪੜ੍ਹਨਾ, ਮੈਂ ਡੀਡੀ ਕੋਈ ਗੱਲ ਨਹੀਂ। ਉਹਨੇ ਠੀਕ ਸਮਝਿਆ ਜੀ। ਉਹ ਮਤਲਬ ਕਿਹਾ ਜਾਂਦਾ ਜੀ ਸਾਡੇ ਪਿੰਡ ਅੱਲਾ ਦੀ ਰਹਿਮਤ ਸੀ ਸਾਡੇ 'ਤੇ, ਕਿ ਲੋਕ ਇੱਕ ਦੂਜੇ ਦੀ ਮੰਨਦੇ ਸਨ, ਹਿਆ ਕਰਦੇ ਹਜ਼ਾਰ ਕਰਦੇ ਸਨ ਜੀ। ਦੂਸਰੀ ਗੱਲ ਇਹ ਕਿ 2 ਸਿੱਖਾਂ ਦੇ ਕਤਲ ਹੋਏ ਆਪੋ 'ਚ ਉਸ ਵੇਲੇ ਉਸ ਟਾਈਮ 'ਤੇ, ਮਤਲਬ ਕਿ ਗੜ ਪਿੱਛੇ ਅੱਛਾ ਇੱਕ ਤੇ ਸਿੱਖ ਨੇ ਆਪਣੇ ਭਰਾ ਨੂੰ ਮਾਰਿਆ ਫੜੇ ਵਾਹੁੰਦਿਆਂ, ਅੱਛਾ ਅਤੇ ਉਹ ਤਾਏ ਕੋ ਆਇਆ ਨੰਬਰਦਾਰ ਸੀ, ਕਹਿਣ ਲੱਗੇ ਨੰਬਰਦਾਰ ਆਹ ਗੱਲ ਹੋ ਗਈ ਹੈ। ਮੇਰਾ ਤਾਇਆ ਕਹਿਣ ਲੱਗਾ ਸਾੜ ਕਿਤੇ ਸਾੜ ਦਿਓ ਬਸ, ਠੀਕ ਕੋਈ ਗੱਲ ਨਹੀਂ। ਉਹ ਸਾਡੇ ਬਾਬੇ ਸਨ, ਉਹਨਾਂ ਕਿਹਾ ਨਹੀਂ ਸਰਦਾਰ ਕਾ ਇੱਦਾਂ ਨਹੀਂ, ਰਿਪੋਰਟ ਥਾਣੇ ਦੇਣੀ ਪੈਣੀ ਹੈ। ਅੱਛਾ ਮਤਲਬ ਕਿ ਇੰਨੇ ਕਿ ਸਾਡੇ ਤਾਏ ਜੀ ਦਲੇਰ ਸਨ ਕਿ ਦੱਬ ਦਿਓ ਮੈਂ ਬਈ ਸੰਭਾਲ ਲਾਂਗਾ, ਲੇਕਿਨ ਉਹਨਾਂ ਨੇ ਕਿਹਾ ਨਹੀਂ ਥਾਣੇ ਫੇਰ ਵੀ ਜਾਣਾ ਚਾਹੀਦਾ। ਅਤੇ ਇੱਕ ਸਿੱਖਣੀ ਸੀ, ਉਹਨੇ ਵੀ ਇਹੋ ਕੰਮ ਕੀਤਾ, ਮਤਲਬ ਕਿ ਖੁਦਕਸ਼ ਕੀਤੀ। ਉਹਨੇ ਕਿਹਾ ਸਾੜ ਦੇ, ਫਿਰ ਵੀ ਤਾਇਆ ਚਾਚਿਆਂ ਨੇ ਕਿਹਾ ਨਹੀਂ ਯਾਰ ਥਾਣੇ ਰਿਪੋਰਟ ਦੇ ਦੇ। ਅੱਛਾ ਅਤੇ ਅੱਲਾ ਦਾ ਸ਼ੁਕਰ ਸੀ ਐਸੀ ਗੱਲ ਨਹੀਂ ਸਹੀ ਘਬਰਾਉਣ ਵਾਲੀ, ਮਤਲਬ ਕਿ ਫਿਰ ਇੱਕ ਰਾਜਪੂਤ ਬਰਾਦਰੀ ਹਾਂਜੀ ਭਾਵੇਂ ਕੁਛ ਵੀ ਹੋਵੇ ਸਹੀ ਗੱਲ ਘਬਰਾਉਂਦਾ ਨਹੀਂ ਬੰਦਾ। ਹਾਂਜੀ ਅੱਛਾ ਬਜ਼ੁਰਗੋ, ਇਹ ਦੱਸਣਾ ਕਿ ਜਿਹੜੇ ਤੁਸੀਂ ਸਕੂਲ ਪੜ੍ਹਦੇ ਰਹੇ ਹੋ, ਹਾਂਜੀ ਤੁਹਾਡੇ ਪਿੰਡ ਦੇ ਵਿੱਚ ਸਕੂਲ ਸੀ ਕਿ ਬਾਹਰ ਸੀ? ਦੂਸਰੇ ਪਿੰਡ ਸੀ ਤਲਮੰਡੀ ਰਾਮੇ ਦੀ ਜੀ। ਤੁਹਾਡੇ ਪਿੰਡ ਦੇ ਵਿੱਚ ਕੋਈ ਨਹੀਂ ਸਾਡੇ ਪਿੰਡ ਸਕੂਲ ਨਹੀਂ ਸੀ ਜੀ, ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਸੀ ਜੀ, ਪੱਕੀ ਮਸਜਿਦ ਸੀ ਕਿ ਕੱਚੀ ਮਸਜਿਦ ਜੀ। ਅੱਛਾ ਕੱਚੀ ਮਸਜਿਦ। ਜੀ ਹਾਂ। ਜਿਹੜੇ ਆਪਣੇ ਘਰ ਸੀ ਪੱਕੇ ਸੀ ਕਿ ਕੱਚੇ ਸੀ? ਕੱਚੇ ਸਨ ਜੀ। ਉਹ ਸਾਨੂੰ ਇੱਕ ਥੋੜ੍ਹੀ ਜਿਹੀ ਤੁਹਾਨੂੰ ਇਹ ਵੀ ਦੱਸ ਦਿਆਂ, ਹਾਂਜੀ ਲੱਗੇ ਮੀਆਂ ਮਿੱਠੇ ਦਾ ਕਠਿਆਲਾ, ਅੱਛਾ ਮੀਆਂ ਮਿੱਠਾ ਇੱਕ ਬਜ਼ੁਰਗ ਹੋਏ ਨੇ ਹਾਂਜੀ, ਅੱਲਾ ਵਾਲੇ ਬੰਦੇ, ਹਾਂਜੀ ਉਹ ਆਪਣੀ ਦਰਬਾਰ ਜਿਹੜਾ ਉਹਨਾਂ ਆਪਣੀ ਜ਼ਿੰਦਗੀ 'ਚ ਬਣਾਇਆ, ਹਾਂਜੀ ਬਣਾਉਂਦਿਆਂ ਜਨਾਬ ਬਲੀ, ਅਤੇ ਉਹ ਸਾਈ ਵੀ ਲੱਗੇ ਹੁੰਦੇ ਸਨ ਅਤੇ ਮੁਸਲਮਾਨ ਵੀ, ਜੋ ਕੁਝ ਉਸ ਵਕਤ ਦੇ ਰਾਜਗੀ ਸਨ ਬਣਾਏ ਸਨ, ਬੈਠੇ ਸਨ। ਉਹ ਇੱਕ ਸਾਈ ਨੇ ਰਾਤ ਨੂੰ ਕੰਮ ਕੀਤਾ ਵੀ ਬਾਬਾ ਉਹ ਕੰਮ ਕਰਦੀ ਗੋਦਰੇ ਵਿੱਚ ਆ ਕੇ ਨਾ ਤੇ ਲੋਕ ਐ ਕੱਢ ਕਰਕੇ ਤੇ ਪੈਸੇ ਦੇ ਜਾਂਦਾ ਸੀ। ਅੱਛਾ ਹਾਂਜੀ ਉਹ ਪੈਸੇ ਦੇ ਜਾਂਦੇ ਸੀ ਲੋਕ ਜਿਹੜੇ ਹਨ, ਉਹ ਆਪਣੀ ਮਿਹਨਤ 'ਤੇ ਲਿਖੀ ਜਾਣੀ, ਜੋ ਕੁਝ ਵੀ ਹੈ ਟਕਾ ਸੀ ਆਨਾ ਜੋ ਕੁਝ ਉਸ ਵਕਤ ਦੇ ਵਿੱਚ ਮਜ਼ਦੂਰੀ ਚੱਲਦੀ ਹੋਵੇਗੀ, ਉਹ ਰਾਤ ਨੂੰ ਉਹ ਸਾਈ ਹੱਕ ਲੰਗੇ ਇੱਥੇ ਤੇ ਪੈਸੇ ਹੋਣੇ ਨੇ, ਮਾਫ ਕਰਨਾ ਭਾਈ ਜੀ ਜਰਾ। ਨਹੀਂ ਕੋਈ ਮਸਲਾ ਨਹੀਂ। ਅੱਛਾ ਉਹਨੇ ਕਿਹਾ ਜੀ ਇੱਥੇ ਖਜ਼ਾਨਾ ਲੱਭਿਆ ਹੋਣਾ। ਉਹਨੇ ਜਨਾਬ ਬਿੱਲ ਜੀ ਕੰਮ ਕੀਤਾ ਭਈ ਉੱਥੇ ਮਿੱਟੀ ਪੁੱਟੀ, ਉੱਥੇ ਕੁਝ ਵੀ ਨਿਕਲਿਆ, ਫਿਰ ਨਿਕਲ ਉੱਥੇ ਕੁਝ ਵੀ ਨਹੀਂ, ਪੱਧਰੀ ਪੁੱਧਰੀ ਕਰਤੀ, ਚਲੋ ਠੀਕ ਹੈ ਜੀ। ਅਗਲੇ ਦਿਨ ਫਿਰ ਉਹਨਾਂ ਦੀ ਮਜ਼ਦੂਰੀ ਸ਼ੁਰੂ ਹੋ ਗਈ, ਉਹ ਸਾਰੋਂ ਦਿੱਤੀ ਤੇ ਉਹਨੂੰ ਡਬਲ ਦੇ ਦਿੱਤੀ, ਉਹਨੂੰ ਜਿਹਨੇ ਪੁੱਟਿਆ ਸੀ ਕ੍ਰਿਸਚਨ ਨੂੰ। ਅੱਛਾ ਉਹ ਕਹਿ ਲਾਂਗਾ ਵੀ ਡਬਲ ਕਿਉਂ ਬਾਬਾ ਜੀ? ਉਹ ਕਹਿ ਲਾਂਗਾ ਯਾਰ ਰਾਤੀ ਤੂੰ ਬੜੀ ਮਿਹਨਤ ਕੀਤੀ ਆ ਅਤੇ ਉਹਦੀ ਤੈਨੂੰ ਮਿਹਨਤ ਦੇਣੀ। ਅੱਛਾ ਅੱਛਾ ਜੀ। ਉਹ ਫਿਰ ਉਹਨੇ ਕਹਿਤਾ ਇੱਥੇ ਇਸ ਪਿੰਡ ਦੇ ਵਿੱਚ ਗੈਰ ਮੁਸਲਮ ਨਹੀਂ ਹੋਵੇਗਾ, ਨਾ ਹਿੰਦੂ ਹੋਵੇਗਾ, ਨਾ ਸਿੱਖ ਹੋਵੇਗਾ, ਨਾ ਈਸਾਈ ਰਹੇਗਾ। ਤੇ ਉਹ ਪਿੰਡ 'ਚ ਵਾਕਿਆ ਨਹੀਂ ਸੀ ਕੋਈ ਵੀ। ਕਿਹੜਾ ਪਿੰਡ ਸੀ? ਉਹ ਕਠਿਆਲਾ ਸੀ ਜੀ, ਕਠਿਆਲਾ। ਇਹ ਮਿੱਠੇ ਦਾ ਕਠਿਆਲਾ। ਹੁਣ ਵੀ ਉਹ ਪਿੰਡ ਜਿਹੜਾ ਨਾ ਆਬਾਦ ਨਹੀਂ ਹੋਇਆ, ਅੱਛਾ ਕਿਉਂਕਿ ਸਿੱਖ ਉੱਥੇ ਰਹਿ ਨਹੀਂ ਸਕਦੇ, ਬਦਦੁਆ ਨਾ ਜੀ ਉਹਨਾਂ ਬਜ਼ੁਰਗਾਂ ਦੀ, ਅੱਛਾ ਅੱਲਾ ਵਾਲੇ ਦੇ ਬੰਦਿਆਂ ਦੀ, ਉਹ ਫਿਰ ਉੱਥੇ ਕੋਈ ਨਹੀਂ ਹੁੰਦਾ। ਦਰਬਾਰ ਹੋਣਾ ਬਜ਼ੁਰਗਾਂ ਦਾ? ਦਰਬਾਰ ਤੇ ਹੈ ਸੀ, ਹੋਵੇਗਾ ਜੀ। ਹੁਣ ਉੱਥੇ ਮਤਲਬ ਕਹਿੰਦਾ ਮੈਂ ਗਿਆ ਦਰਬਾਰ ਤੇ, ਨਿੱਕੇ ਜਿਹਾ ਇਹੀ ਛੋਟੇ ਛੋਟੇ ਹਨ ਤੇ ਮੇਲਾ ਵਾਲਾ ਲੱਗਦਾ ਸੀ ਜੀ, 25 ਜੇਠ ਨੂੰ ਦਾ ਮੇਲਾ ਲੱਗਦਾ ਸੀ। ਅੱਛਾ ਬਾਬੇ ਦਾ। ਤੁਹਾਡੇ ਪਿੰਡ ਵੀ ਕੋਈ ਮੇਲਾ ਲੱਗਦਾ ਸੀ? ਸਾਡੇ ਪਿੰਡ ਵੀ ਮੇਲਾ ਲੱਗਦਾ ਸੀ। ਉਹ ਕਿਹੜਾ ਦਰਬਾਰ ਸੀ, ਕਿਹੜੀ ਸਾਈਡ? ਉਹ ਸਾਈਡ ਦੇ ਨੇ, ਪਿੰਡ ਦੇ ਵਿੱਚ ਸਾਡੇ ਪਿੰਡ ਦੇ ਫਕੀਰ ਸਾਨੂੰ ਮੈਨੂੰ ਕਹਿੰਦੇ, ਤੇ ਉਹ ਆਪਣੇ ਵੱਡਿਆਂ ਬਜ਼ੁਰਗਾਂ ਦਾ ਮੇਲਾ ਕਰਾਉਂਦੇ, ਦਰਬਾਰ ਉਹਨਾਂ ਦਾ ਕੋਈ ਨਹੀਂ ਬਣਿਆ। ਅੱਛਾ ਬਜ਼ੁਰਗੋ, ਕੋਈ ਜਿਹੜੇ ਉੱਥੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ ਜਾਂ ਹਿੰਦੂ ਰਹਿੰਦੇ ਸੀ ਜਾਂ ਲੁਹਾਰ ਰਹਿੰਦੇ, ਉਹਨਾਂ ਵਿੱਚੋਂ ਕਿਸੇ ਦਾ ਨਾਂ ਚੇਤਾ? ਬਿਲਕੁਲ ਚੇਤਾ ਜੀ। ਦੱਸੋ। ਜਿਹੜਾ ਇਹਨਾਂ ਦੇ ਸਿੱਖ ਚੜ੍ਹਨਾ, ਹਾਂਜੀ ਉਹਦੇ ਨਾਲ ਜਵਾਲਾ ਸਿੰਘ, ਅੱਛਾ ਸਾਡੇ ਬਾਬਿਆਂ ਦਾ ਭਰਾ ਹੀ ਬਣਿਆ ਸੀ, ਉਹਨੂੰ ਇਕੱਠੇ 'ਚ ਰਹਿੰਦੇ ਆ। ਉਹਦਾ ਜਵਾਲਾ ਸਿੰਘ ਦੇ 4 ਪੁੱਤਰ ਸਨ। ਅੱਛਾ ਇੱਕ ਨਾਲ ਤੇ ਹੈਗਾ ਸੀ ਜਵਾਲਾ, ਆਪਣਾ ਨਾਂ ਭੁੱਲ ਗਿਆ, ਉਹਦੇ ਛੋਟੇ ਜਿਹੜੇ ਹਰਨਾਮ ਸਿੰਘ ਸੀ, ਇੱਕ ਨਾਲ ਬੰਤੂ ਸੀ, ਅੱਛਾ ਇੱਕ ਨਾਲ ਹਰਨਾਮ ਸੋਹਣ ਸਿੰਘ ਸੀ। ਅੱਛਾ। ਹਾਂਜੀ। ਅਤੇ
ਜਿਹੜਾ ਲਵਾਰ ਸੀ ਸਤ ਖਾਨ ਸਾਡਾ ਤਰਖਾਣ ਸੀ ਉਹਦਾ ਨਾਂ ਬੇਲਾ ਸਿੰਘ ਸੀ। ਅੱਛਾ ਬੇਲਾ ਸਿੰਘ। ਤੇ ਜਿਹੜਾ ਲਵਾਰ ਸੀ ਉਹਦੇ ਨਾਲ ਹੈਗਾ ਸੀ ਗੁੱਜਰ ਸਿੰਘ। ਅੱਛਾ ਗੁੱਜਰ ਸਿੰਘ। ਗੁੱਜਰ ਸਿੰਘ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਜੀ ਇਹ ਦੱਸੋ ਕਿ ਜਿੱਥੇ ਤੁਸੀਂ ਪੜ੍ਹਦੇ ਸੀ ਹਾਂਜੀ ਦੂਸਰੀ ਤੱਕ ਜਾਂਦੇ ਰਹੇ ਉੱਥੇ ਪੈਦਲ ਜਾਂਦੇ ਰਹੇ ਜੀ। ਉੱਥੇ ਕਿਹੜੇ ਟੀਚਰ ਹਿੰਦੂ ਇਨਸਾਨ ਕਿ ਮੁਸਲਮਾਨ ਸਨ? ਉਹਦੇ ਵਿੱਚ ਹਿੰਦੂ ਵੀ ਪੜ੍ਹਦੇ ਸਨ, ਸਿੱਖ ਵੀ ਪੜ੍ਹਦੇ ਹਨ। ਜਿਹੜੇ ਪੜ੍ਹਾਉਂਦੇ ਸਨ ਮਾਸਟਰ? ਮਾਸ਼ੇ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ। ਕੋਈ ਨਾਂ ਚੇਤਾ ਮਾਸਟਰ ਦਾ ਕਿਸੇ ਦਾ? ਇੱਕ ਸ਼ਰੀਫ ਹੈ ਸੀ, ਉਹਦਾ ਬੜਾ ਯਾਦ ਆ। ਅੱਛਾ ਉਹ ਅਸੀਂ ਬਾਕੀ ਜੇ ਪੜ੍ਹਦੇ ਸਾਂ। ਤੇ ਕੋਈ ਜਿਹੜੇ ਕਲਾਸ ਫੈਲੋ ਬੱਚੇ ਸਨ ਉਹਨਾਂ ਵਿੱਚੋਂ ਕੋਈ ਸਿੱਖਾਂ ਦੇ ਬੱਚਿਆਂ ਦਾ ਨਾਮ ਪਤਾ? ਨਹੀਂ ਜੀ ਮੈਨੂੰ ਹੁਣ ਨਹੀਂ ਯਾਦ। ਆਪਣੇ ਜਿਹੜੇ ਉੱਥੇ ਪੜ੍ਹਦੇ ਸਨ? ਆਪਣੇ ਤੇ ਆ ਮੇਰੇ ਨਾਲ ਕਲਾਸ ਫੈਲੋ ਹੈ ਇੱਥੇ ਮੇਰੇ ਨਾਲ ਪੜ੍ਹਦਾ ਰਿਹਾ, ਉਹ ਇੱਥੇ ਹੀ ਰਹਿੰਦਾ ਵੀ। ਅੱਛਾ ਉਹਨਾਂ ਗਫੂਰ ਆ। ਅੱਛਾ ਤੁਰ ਕੇ ਹੀ ਜਾਂਦੇ ਸੀ? ਤੁਰ ਕੇ ਜਾਂਦੇ, ਤੁਰ ਕੇ ਆਉਣਾ ਜੀ। ਸਹੀ। ਫਟੀਆਂ ਲਿਖ ਲੈਣੀਆਂ ਤੇ ਉਹ ਕਹਿ ਦੇ ਤੇ ਹਾਂਜੀ ਹਾਂਜੀ ਤੇ ਉੱਥੇ ਜਨਾਬ ਮੇਰੇ ਜੀ ਮੈਨੂੰ ਪੜ੍ਹਾ ਕੇ ਚਲੋ ਜੀ ਹਾਂ ਆ ਜਾਣਾ। ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਜਦੋਂ 47 ਦੀ ਆਵਾਜ਼ ਚੱਲੀ ਜੀ ਜੀ ਹਾਂ ਕਿੱਦਾਂ ਤੁਸੀਂ ਆਪਣੇ ਪਿੰਡੋਂ ਨਿਕਲੇ ਕਿ ਜਾਂ ਕੋਈ ਹਮਲਾ ਤਾਂ ਨਹੀਂ ਕੀਤਾ ਆਲੇ ਦੁਆਲੇ ਦੇ ਪਿੰਡਾਂ ਨਾਲ? ਉਹ ਸਾਰੀ ਕਹਾਣੀ ਪੂਰੀ ਸੁਣਾਓ। ਗੱਲ ਹੈ ਜੀ ਕਿ ਮੈਂ ਛੋਟਾ ਜਿਹਾ ਸਾਂ। ਹਾਂਜੀ। ਮੇਰਾ ਤਾਇਆ ਨੰਬਰਦਾਰ ਸੀ। ਇੱਕ ਮੇਰਾ ਚਾਚਾ ਸਰਦਾਰ ਆਪਣਾ ਸਮੈਲ ਖਾਂ ਦੇ ਨਾਂ ਸੀ। ਚੌਧਰੀ ਬੰਦੇ ਦੋਵੇਂ ਹੀ। ਅੱਛਾ ਮਤਲਬ ਕਿ ਕੋਈ ਵੀ ਕੰਮ ਹੋਵੇ ਇਹਨਾਂ ਦੋਵਾਂ ਦੀ ਸਲਾਹ ਨਾਲ ਨਹੀਂ ਹੁੰਦਾ। ਅੱਛਾ ਥੋੜ੍ਹੀ ਜਿਹੀ ਮੈਂ ਇੱਕ ਗੱਲ ਹੋਰ ਕਰ ਦਿੰਦਾ। ਸਾਡੇ ਪਿੰਡ ਦੇ ਇੱਕ ਨਾਲ ਹੈਗਾ ਸੀ ਆਪਣਾ ਜਵਾਲਾ ਚਰਨ ਸਿੰਘ। ਅੱਛਾ ਚਰਨ ਸਿੰਘ। ਚਰਨ ਸਿੰਘ ਸੀ ਤੇ ਉਹ ਦੂਸਰੇ ਪਿੰਡ ਸੀ ਨਾਲ ਹੀ ਮਾਲੇਵਾਲ, ਮਤਲਬ ਦੋ ਪਿੰਡ ਸਨ, ਨੌਂ ਪਿੰਡ ਤੇ ਮਾਲੇਵਾਲ ਦੋਵੇਂ ਪਿੰਡ ਸਨ ਆਪਸ। ਅੱਛਾ ਅੱਛਾ। ਉਹ ਥੋੜ੍ਹੀ ਜਿਹੀ ਉੱਥੋਂ ਨਾ ਉਹਨਾਂ ਦੀ ਗੜਬੜ ਹੋ ਗਈ ਸਿੱਖਾਂ ਨੇ ਸਾਡੀ। ਉਹ ਇਸ ਵਜ੍ਹਾ ਤੋਂ ਹੋਈ ਕਿ ਉੱਥੇ ਪੈਣੀ ਸੀ ਬਾਜੀ। ਬਾਜੀ ਬਾਜੀਗਰ ਨਹੀਂ ਹੁੰਦੇ, ਉਹ ਮੁਸਲਮਾਨ ਵੀ ਆਏ ਤੇ ਹਿੰਦੂ ਵੀ ਆਏ, ਸਿੱਖ ਵੀ ਆ ਗਏ। ਉਹਨਾਂ ਆਖਿਆ ਜੀ ਬਾਜੀ ਜਿਹੜੀ ਹੈ ਨਾ ਜੀ ਉਹ ਸਿੱਖ ਆਖਣਗੇ ਨਾਮ ਆਪਣਾ ਕੁਝ ਆਪਣਾ ਕੀ ਨਾਮ ਦੇ ਚਰਨ ਸਿੰਘ ਕਿ ਸਿੱਖਾਂ ਦੇ ਬਾਜੀਗਰ ਪਾਉਣਗੇ। ਅੱਛਾ। ਮੇਰਾ ਚਾਚਾ ਸਮਾਲ ਖਾਂ ਆਖਣਗੇ ਨਹੀਂ ਹੋਏ ਮੁਸਲਮਾਨ ਪਾਉਣਗੇ। ਅੱਛਾ। ਉਹ ਇਹਨਾਂ 'ਚ ਥੋੜ੍ਹੀ ਜਿਹੀ ਗੱਲਬਾਤ ਹੋ ਗਈ ਥੋੜ੍ਹੀ ਬਹੁਤੀ, ਪਰ ਹਾਰ ਜਿਹੜੀ ਸੀ ਬਾਜੀ ਉਹ ਮੁਸਲਮਾਨਾਂ ਪਵਾਈ। ਅੱਛਾ ਉਹ ਜਿਸ ਵੇਲੇ ਜਨਾਬ ਵੇਲੇ ਜੀ ਤੁਸੀਂ ਦੱਸਦੇ ਹੋ ਕਿ ਉਹ ਹੋ ਗਿਆ ਹਿਸਾਬ ਕਿਤਾਬ। ਹਾਂਜੀ। ਜਿਸੇ ਹੋਣ ਡਿਆ ਪਏ। ਹਾਂਜੀ। ਪਹਿਲਾਂ ਲੱਗਣ ਡਿਆ ਪਏ, ਪਹਿਲਾਂ ਮਤਲਬ ਕਿ ਲਾਗੇ ਲਾਗੇ ਪਿੰਡਾਂ ਦੇ ਵਿੱਚ ਡਾਕੇ ਪੈਣ ਡਿਆ ਪਏ। ਹਾਂ ਸਕੂਲ ਨੂੰ ਅਸੀਂ ਜਦੋਂ ਹਟੇ ਹਾਂ। ਹਾਂਜੀ। ਮਈ ਦਾ ਜਾਂ ਅਪ੍ਰੈਲ ਦਾ ਜਾਂ ਮਈ ਦੇ ਆਖਰੀ ਦਿਨ ਸ਼ੁਰੂ ਦਿਨ ਹੋਣਗੇ। ਹਾਂਜੀ। ਉੱਥੇ ਇੱਕ ਗੱਡੀ ਚੱਲਦੀ ਸੀ ਲਾਹੌਰ ਤੋਂ ਅੰਮ੍ਰਿਤਸਰ ਤੋਂ ਤੇ ਪਤਾ ਨਹੀਂ ਕਿਦੋਂ ਜਾਂਦੀ ਸੀ, ਰਮਦਾਸ ਇੱਕ ਸਟੇਸ਼ਨ ਸੀ। ਅੱਛਾ। ਉੱਥੇ ਇੱਕ ਗੋਲਾ ਪਿਆ ਡੱਬੇ ਦੇ ਵਿੱਚ। ਅੱਛਾ। ਉਹਦੇ ਵਿੱਚ ਉਹ ਤਲਵੰਡੀ ਰਾਮੇ ਦਾ ਇੱਕ ਸ਼ਬੀਰ ਸੀ, ਉਹ ਸ਼ਹੀਦ ਹੋ ਗਿਆ। ਅੱਛਾ। ਇਹ ਸ਼ਹੀਦ ਹੋ ਗਿਆ ਤੇ ਉਹ ਸਕੂਲ ਦੇ ਨਾਲ ਕਬਰਾਂ ਸਨ। ਉਸ ਤੋਂ ਬਾਅਦ ਉਹਨਾਂ ਨੇ ਹਰਮਾਸ਼ਰ ਜਿਹੜਾ ਸੀ ਹਿੰਦੂ ਸੀ, ਉਹਨੇ ਕਿਹਾ ਵੀ ਸਕੂਲ ਬੰਦ, ਹੁਣ ਸਕੂਲੇ ਕੋਈ ਨਹੀਂ ਆਏਗਾ ਜਿੰਨਾ ਚਿਰ ਇਹ ਰੌਲਾ ਖਤਮ ਨਹੀਂ ਹੁੰਦਾ। ਇਹ ਤਾਂ ਨਹੀਂ ਪਤਾ ਵੀ ਹੁਣ ਇੱਧਰ ਦੇ ਰਹਿਣਾ ਕਿਤੇ ਰਹਿਣਾ, ਤੇ ਕਿਸੇ ਨੂੰ ਪਤਾ ਹੀ ਹੈ ਹੀ ਨਹੀਂ ਸੀ। ਹਾਂਜੀ। ਉਹ ਠੀਕ ਹੈ ਜੀ, ਇਹ ਸਕੂਲ ਬੰਦ ਹੋ ਗਏ, ਆਉਣਾ ਜਾਣਾ। ਫਿਰ ਅਸੀਂ ਆਪਣਾ ਪਿੰਡ ਦੇ ਵਿੱਚ ਛੋਟੇ ਛੋਟੇ ਜਲੂਸ ਕਰਨੇ। ਹਾਂ ਖੁਦ ਮੁਸਲਮਾਨ ਬੱਚਿਆਂ ਨੇ। ਅੱਛਾ। ਪਾਕਿਸਤਾਨ ਬਣੇਗਾ। ਅੱਛਾ। ਹਾਂ ਜੀ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਬੱਚਿਆਂ ਨੇ, ਹੱਥ 'ਚ ਚਾਹ ਪਾ ਲੈਣੇ ਸੋਟੇ। ਹਾਂਜੀ। ਨਾਲ ਬਰਸ਼ੀਆਂ ਲਾ ਲੈਣੀਆਂ। ਹਾਂਜੀ। ਉਹ ਨਾਲ ਤੁਰ ਪੈਣਾ। ਮੇਰੇ ਵਾਲਦ ਸਾਹਿਬ ਨੇ ਇੱਕ ਤਲਵਾਰ ਬਣਵਾ ਕੇ ਲਿਆਂਦੀ ਸੀ, ਇੱਕ ਬਰਸ਼ੀ, ਇੱਕ ਦਰਾਟ। ਅੱਛਾ। ਮੇਰੇ ਵੱਡੇ ਦੋ ਭਾਈ ਹਨ, ਜਵਾਨ ਸਨ। ਅੱਛਾ। ਤੇ ਵਾਲਦ ਸਾਹਿਬ ਤੇ ਅਸੀਂ ਦੋ ਛੋਟੇ ਭਰਾ ਹਾਂ, ਚਾਰ ਭਰਾ। ਅੱਛਾ। ਵੱਡੇ ਭਾਈਆਂ ਦਾ ਕੀ ਨਾਮ ਸੀ ਤੁਹਾਡੇ ਦਾ? ਵੱਡਾ ਜਿਹੜਾ ਸਭ ਤੋਂ ਅਬਦੁਲ ਅਜ਼ੀਜ਼, ਉਹਦਾ ਛੋਟਾ ਮੁਬਾਰਕ ਅਲੀ, ਉਹਦਾ ਛੋਟਾ ਅਬਾਸ ਖਾਂ, ਉਸ ਮੈਂ ਰਸ਼ੀਦ ਬਮਾ। ਅੱਛਾ ਅੱਛਾ। ਉਹ ਇਸ ਤਰ੍ਹਾਂ ਕਰਕੇ ਜਲੂਸ ਕਰਦੇ ਰਹਿਣਾ। ਰਾਤ ਨੂੰ ਪਹਿਰੇ ਲਾ ਤੇ ਚਾਰ ਚਫੇਰੇ ਵੀ ਜੱਸੇ ਪੈਂਦੇ ਨੇ ਤੇ ਤੁਸੀਂ ਇਹ ਆਪਣਾ ਪਿੰਡ ਦਾ ਹਿਫਾਜ਼ਤ ਕਰਨੀ। ਅੱਛਾ। ਇੱਕ ਦਿਨ ਐਸਾ ਵਾਕਿਆ ਕਿ ਉਹ ਚਰਨ ਸਿੰਘ ਤੇ ਹਰਨਾਮ ਸਿੰਘ। ਹਾਂਜੀ। ਤੇ ਮੇਰੇ ਤਾਇਆ ਤੇ ਉਹ ਜਰਾ ਇਕੱਠੇ ਇੱਥੇ ਬੈਠੇ ਤਖੀਏ ਹੁੰਦਾ ਇੱਕ ਬੜਾ ਵੱਡਾ ਜਗ੍ਹਾ। ਸਾਰੇ ਉੱਥੇ ਆਲ ਬਹਿੰਦੇ ਬਹੁਤ ਦਰਖਤ ਸੀ, ਬਹੁਤ ਵੱਡਾ ਸਾਰਾ ਪਿੰਡ ਦੇ ਵਿੱਚ। ਅੱਛਾ। ਇੱਕ ਸਾਈਡ ਤੇ ਬਾਰ ਪਿੰਡੋਂ ਨਾਲ ਹੀ ਬਣ ਕੇ ਐਸਾ ਮਜ਼ਾਕ ਜਾ ਰਿਹਾ, ਉੱਥੇ ਬੈਠੇ ਹਾਂ ਤੇ ਮੈਂ ਵੀ ਕੁਦਰਤੀ ਤੌਰ ਤੇ ਖੂਹੀ ਦੀ ਇੱਕ ਹੁੰਦੀ ਹੈ ਮਾਣਾ, ਉੱਚੀ ਹੁੰਦੇ ਚਾਰ ਚਫੇਰੇ ਖੂਹ ਨਹੀਂ ਹੁੰਦੇ ਹਨ। ਹਾਂਜੀ। ਖੂਹਾਂ ਹੁੰਦੇ ਪਿੰਡ ਪਹਿਲਾਂ। ਹਾਂਜੀ। ਤੇ ਉਹਦੇ ਚਾਰ ਚਫੇਰੇ ਮਣ ਬਣਾਈ ਹੁੰਦੀ ਸੀ। ਉਹ ਮਣ ਜਿਹੜੀ ਸੀ ਨਾ ਉਹਦੇ 'ਤੇ ਆਣ ਕੇ ਬੰਦੇ ਬਹਿ ਜਾਂਦੇ ਹਨ, ਚਲੋ ਵਿੱਚ ਨਹੀਂ ਥਾਂ। ਇੰਝ ਕਰਕੇ ਮੰਜੀ ਡੱਠੀ ਤਾਏ ਦੀ, ਨੰਬਰਦਾਰ ਦੀ, ਅਤੇ ਸਿੱਖ ਵੀ, ਅਤੇ ਉਹ ਦੋਵੇਂ ਸਿੱਖੋ ਬੈਠੇ ਨੇ। ਉਹਨੇ ਜੇ ਇਹ ਸਲਾਹ ਕੀਤਾ ਵੀ ਮੁਸਲਮਾਨਾਂ ਦੇ ਜਸਾ ਆਵੇ ਤਾਂ ਤੁਸੀਂ ਰੋਕੋਗੇ, ਅਤੇ ਸਿੱਖਾਂ ਦਾ ਆਵੇਗਾ ਤਾਂ ਤੁਸੀਂ ਰੋਕੋਗੇ। ਅੱਛਾ। ਮੁਸਲਮਾਨਾਂ ਦੇ ਸਿੱਖਾਂ ਨੇ ਆਪਸ 'ਚ ਗੱਲ ਕੀਤੀ। ਮਤਲਬ ਕਿ ਮੇਰੇ ਤਾਏ ਨੇ ਅਤੇ ਉਹਨਾਂ ਨੇ ਸਾਰਿਆਂ ਬੰਦਿਆਂ ਚੌਂ ਨਹੀਂ ਰਲ ਕੇ ਗੱਲ ਕੀਤੀ।
ਜਿਹਦੇ ਵਿੱਚ ਇੱਕ ਮੇਰੇ ਤਾਏ ਦਾ ਪੁੱਤ ਸੀ, ਉਹਦੇ ਨਾਲ ਮਹਿਮੂਦ ਖਾਨ ਫੌਤ ਹੋ ਗਏ ਨੇ ਪਿੱਛੇ ਜਿਹੇ, ਅੱਛਾ ਉਹ ਵੀ ਉੱਥੇ ਬੈਠਾ ਸੀ। ਉਹਨੇ ਗੱਲ ਕੀਤੀ ਕਿ ਤੁਸੀਂ ਤੇ ਫਲਾਣੇ ਪਿੰਡ ਗਏ ਹੋ, ਸਿੱਖਾਂ ਨੂੰ ਆਖਣ ਗਏ ਹੋ ਜੈਸੇ ਤੇ ਅੱਜ ਕਰਨਾ ਜਾ ਕਰ, ਨਹੀਂ ਜੀ ਇਹ ਨਹੀਂ ਹੋਇਆ, ਇਹ ਨਹੀਂ ਹੋਇਆ, ਮਤਲਬ ਕਹਿੰਦਾ ਨਾ ਨੂੰ ਕੀਤੀ। ਤਾਂ ਕਹਿਣ ਲੱਗਾ ਜੀ ਠੀਕ ਹੈ ਅਸੀਂ ਇੰਨੀ ਪਹਿਰਾ ਦਿਆਂਗੇ। ਰਮਜ਼ਾਨ ਸ਼ਰੀਫ ਦਾ ਮਹੀਨਾ ਸੀ। ਹਾਂਜੀ। ਉਹ ਜਨਾਬ ਬੜੇ ਜੀ ਘਰ ਆ ਗਏ, ਉਹ ਆਪਣੇ ਘਰ ਚਲੇ ਗਏ, ਇਹ ਆਪਣੇ ਘਰ ਆ ਗਏ, ਅਸੀਂ ਵੀ ਆ ਗਏ। ਸਾਡੀ ਫੁੱਫੀ ਸਿੱਖ, ਅੱਛਾ, ਬੇਵਾ ਸੀ ਤੇ ਰਾਜਪੂਤਾਂ ਦਾ ਉਦੋਂ ਪਹਿਲੇ ਜ਼ਮਾਨੇ ਦੇ ਮੈਂ ਤਾਂ ਕਹਾਂਗਾ ਕੋਈ ਠੀਕ ਨਹੀਂ ਸੀ ਲੋਕ ਜਿਹੜੇ ਸ਼ਾਦੀ ਦੁਬਾਰਾ ਨਹੀਂ ਸੀ ਕਰਦੇ, ਹਾਂ। ਸਾਰੀ ਉਮਰ ਉਂਝ ਹੀ ਬੈਠੇ। ਉਂਝ ਹੀ ਬੈਠੇ ਨਾ ਘਰੇ ਰਹਿਣ ਸਭ ਕੁਛ ਹੀ। ਉਹ ਜਨਾਬ ਬੇਲੀ ਜੀ ਮੇਰੀ ਫੁੱਫੀ ਕਹਿਣ ਲੱਗੀ, ਸ਼ਾਮ ਰੋਜ਼ਾ ਖੁੱਲ੍ਹ ਗਿਆ ਨਾ ਹਾਂਜੀ। ਤੇ ਪਤਾ ਮੇਰੀ ਫੁੱਫੀ ਲੱਗਾ, ਉਹਨੇ ਕਿ ਤਾਇਆ ਸੀ ਨੰਬਰਦਾਰ ਸੀ, ਉਹਨੇ ਕਿਹਾ ਭਾ ਤੂੰ ਕੀ ਕਰਨ ਲੱਗਾ? ਇਹ ਕਿਉਂ ਕੀ ਹੋਇਆ? ਉਹਨੇ ਕਿਹਾ ਤੈਨੂੰ ਨਹੀਂ ਪਤਾ ਕਿ ਸਿੱਖਾਂ ਦਾ ਕੀ ਇਤਬਾਰ ਆ, ਅੱਛਾ, ਤੂੰ ਆਪਣੀ ਇਸ ਮਹਿਫੂਜ਼ ਨਹੀਂ ਰੱਖਣੀ, ਅੱਛਾ, 4 ਚੁਫੇਰੇ ਪਿੰਡ ਦੇ ਪਹਿਰਾ ਲੱਗਣਾ ਚਾਹੀਦਾ। ਅੱਛਾ। ਉਹ ਤਾਇਆ ਮੇਰਾ ਕਹਿੰਦਾ ਠੀਕ ਆ। ਉਹ ਮੇਰੇ ਤਾਏ ਨੇ ਨਾ ਚੌਕੀਦਾਰ ਸੀ, ਸ਼ੇਰਾ ਉਹਦੇ ਨਾਲ ਸੀ, ਅੱਛਾ, ਉਹਨੂੰ ਘੱਲਿਆ। ਉਹਨੇ ਕਿਹਾ ਵੀ ਸਾਰੇ ਮੁਸਲਮਾਨ ਕੁੱਲੋਹਮ ਯਕੂਬ ਖਾਨ ਦੀ ਹਵੇਲੀ ਚੱਲ, ਮੇਰੇ ਵਾਲਾ ਸਾਹਿਬ ਉਹਦੀ ਹਵੇਲੀ 'ਚ ਇਕੱਠੇ ਹੋ ਗਏ। ਅੱਛਾ। ਉੱਥੇ ਜਨਾਬ ਸਾਰੇ ਇਕੱਠੇ ਹੋ ਗਏ, ਮਸ਼ਵਰਾ ਇਹ ਕੀਤਾ ਕਿ ਜਿੱਥੇ ਕਿ 5 ਆਦਮੀ ਉੱਥੇ 10 ਕਰ ਦਿਓ, ਜਿੱਥੇ 10 ਉੱਥੇ 20 ਕਰ ਦਿਓ। ਅੱਛਾ। 4 ਚੁਫੇਰੇ ਪਿੰਡ ਖਾਸ ਕਰਨਾ ਸਾਨੂੰ ਇਸ ਪਾਸੇ ਮਤਲਬ ਕਿ ਜਨੂਬ ਵੱਲੋਂ ਜ਼ਿਆਦਾ ਹੈ ਸੀ ਖਤਰਾ, ਕਿਉਂਕਿ ਸਿੱਖ ਰਹਿੰਦੇ ਇੱਧਰ ਸਨ। ਅੱਛਾ। ਇੱਧਰ ਵੀ ਕੋਈ ਖਤਰਾ ਨਹੀਂ ਸੀ, ਇੱਧਰ ਵੀ ਕੋਈ ਜਨੂਬ ਵੱਲ ਕਿਹੜੇ ਪਿੰਡ ਸਨ ਜ਼ਿਆਦਾ ਸਿੱਖਾਂ ਦੇ? ਇੱਧਰ ਵੀਲਾ ਸੀ ਤੇ ਇੱਕ ਨਦੀਆਂ ਵਾਲਾ ਸੀ ਤੇ ਇੱਕ ਤੇਜੇ ਸਨ ਪਿੰਡ, ਉਹ ਸਿੱਖਾਂ ਦੇ। ਅੱਛਾ, ਇਹ ਸਿੱਖਾਂ ਦੇ ਪਿੰਡ ਸਨ। ਹਾਂ ਸਿੱਖਾਂ ਦੇ ਪਿੰਡ। ਸਹੀ ਹੋ ਗਿਆ। ਉਹ ਜਨਾਬ ਵੇਲੇ ਸਾਨੂੰ ਉਸ ਪਿੰਡ ਦੇ ਵਿੱਚ ਖਤਰਾ ਸੀ, ਉਹ ਤੇ ਪਹਿਰਾ ਹੋ ਗਿਆ। ਹਾਂਜੀ। ਅੱਲਾਹ ਤਾਲਾ ਦੀ ਕੁਦਰਤ, ਉਦੋਂ ਨਗਾਰਾ ਵੱਜਦਾ ਹੁੰਦਾ ਸੀ, ਅੱਛਾ, ਅੱਛਾ, ਸਮਝਦੇ ਉਹ ਹੋ? ਢੋਲ ਇਹ ਇੱਕ ਹਾਂ ਜਿਹਨੂੰ ਮਤਲਬ ਕਹਿੰਦੇ ਇੱਕ ਤਲਾਹ, ਅੱਛਾ, ਕਿ ਤਲਾਹ ਹੋ ਜਾਂਦੀ ਸੀ ਕਿ ਨਗਾਰਾ ਉਹਨਾਂ ਦਾ ਵੱਜਦਾ ਸੀ ਤੁਤੜੂ ਸਿੱਖਾਂ ਦਾ। ਉਹ ਜਦ ਤੁਤੜੂ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ, ਤੇ ਸਾਡਾ ਵੱਜਦਾ ਨਗਾਰਾ। ਅੱਛਾ। ਇਹ ਆਪਣੇ ਕੋਲ ਬੜ ਸਮਝ ਲਓ। ਉਸ ਸਿੱਖਾਂ ਦਾ ਹਮਲਾ ਸਾਡੇ ਪਿੰਡ ਦਾ ਪਿਆ ਨਾ, ਲਾਗੇ ਇੱਕ ਛੋਟਾ ਜਿਹਾ ਪਿੰਡ ਸੀ ਚੂੜਿਆਂ ਵਾਲਾ। ਅੱਛਾ। ਲਾਗੇ ਪਿੰਡ ਸੀ ਨਾਲ ਹੀ ਸਾਡੇ ਪਿੰਡ ਦੇ ਨਾਲ ਦੁੱਲੇ ਵਾਲੀ। ਅੱਛਾ। ਉਹ ਚੂੜਿਆਂ ਵਾਲੇ ਘਰ ਘਰਾਈਆਂ ਦੇ ਘਰ ਸਨ ਤੇ ਉਹ ਸੌਖੇ ਬੜੇ ਸਨ ਵੈਸੇ। ਉਹਨਾਂ ਆਣ ਕੇ ਔਰ 'ਤੇ ਹਮਲਾ ਕਰਤਾ ਉਹਨਾਂ 'ਤੇ, ਜਿਹਦੇ ਵਿੱਚ ਉਹ ਇੱਕੋ ਘਰ ਦੇ 3 ਬੰਦੇ ਫੌਤ ਹੋ ਗਏ, ਸ਼ਹੀਦ ਹੋ ਗਏ। ਬਾਪ ਵੀ ਤੇ 2 ਬੇਟੇ ਵੀ। ਇੱਕ ਔਰਤ ਸ਼ਹੀਦ ਹੋ ਗਈ ਜਿਹਨੇ ਨਗਾਰਾ ਵਜਾਇਆ। ਉਹ 2 ਕੁ ਬੰਦੇ ਮਤਲਬ ਕਿ ਆਪਣੇ ਜ਼ਖਮੀ ਹੋਏ, ਜਿਹਦੇ ਵਿੱਚ ਨਗਾਰਾ ਜਿਹਦੇ ਵਜ੍ਹਾ ਸਾਡਾ ਪਿੰਡ ਵੀ ਚਲਾ ਗਿਆ। ਉਸ ਪਿੰਡ ਦੇ ਵਿੱਚ ਉੱਥੇ ਚਲੇ ਗਏ ਹਮਲਾ ਵਾਸਤੇ, ਇਮਦਾਦ ਵਾਸਤੇ। ਕਠਿਆਲਾ ਆ ਗਿਆ, ਮਤਲਬ ਕਿ ਉਹ ਡੋਗਰ ਇਹਨਾਂ ਦੇ ਪਿੰਡ ਜਿਹੜੇ ਉੱਥੇ ਚਲੇ ਗਏ। ਆਏ ਸਾਡੇ ਪਿੰਡ ਬਈ ਮਾਲੇਵਾਲ ਅਟੈਕ ਹੋ ਗਿਆ। ਉਹ ਮਾਲੇਵਾਲ ਦੇ ਨਾਲ 'ਚ ਪਿੰਡ ਸੀ ਨਾ। ਅੱਛਾ। ਉੱਥੇ ਜੇ ਚਲੇ ਗਏ ਤੇ ਉੱਥੇ ਜਨਾਬ ਦੇ ਜੋ ਮੈਂ ਉਸ ਵੇਲੇ ਨਾ ਗਿਆ, ਉਹ ਜਿਹੜੀਆਂ ਬੁੱਢੀਆਂ ਹਨ ਬੀਬੀਆਂ ਭੈਣਾਂ ਉਹ ਪਿੰਡਾਂ ਦੀਆਂ, ਉਹ ਸਾਡੇ ਪਿੰਡ ਆ ਗਈਆਂ। ਫਿਰ ਮੈਂ ਵੀ ਗਿਆ, ਸੁਬਾਹ ਹੀ ਗਏ, ਦੇਖੀਆਂ ਲਾਸ਼ਾਂ ਨੂੰ। ਫਿਰ ਮੈਂ ਖੁਦ ਵੇਖੀਆਂ ਨੇ। ਇੱਕ ਲਾਸ਼ ਰੂੜੀ 'ਤੇ ਪਈ ਆ, ਇੱਕ ਵੱਢ 'ਚ ਪਈ, ਇੱਕ ਮਾਦ ਦੇ ਵਿੱਚ ਪਈ ਆ। ਉਸ ਪਿੰਡ ਦੇ ਵਿੱਚ? ਉਹ ਪਿੰਡ ਦੀਆਂ ਲਾਸ਼ਾਂ ਜਿਹੜੀਆਂ ਇੱਕੋ ਘਰ ਦੇ ਰਾਹੀਂ ਸਨ। ਉਹ ਲਾਸ਼ ਬੀਬੀ ਦੀ ਵੇਖੀ। ਖੈਰ ਇਸ ਤਰ੍ਹਾਂ ਦੁਪਹਿਰ ਜੇ ਗੁਜ਼ਰੀ ਤੇ ਥਾਣੇਦਾਰ ਜਿਹੜਾ ਸੀ ਉਹ ਮੁਸਲਮਾਨ ਸੀ, ਫਤਿਹਗੜ੍ਹ ਦਾ। ਸਹੀ। ਉਹ ਤਾਏ ਜੀ ਕੋ ਆਇਆ, ਕਹਿਣ ਨੰਬਰਦਾਰ ਜੀ ਗੱਲ ਹੈ, ਖਤਰਾ ਬੜੇ ਨੇ, ਇਹ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ, ਪਾਕਿਸਤਾਨ ਬਣਨਾ ਕਦੋਂ ਬਣਨਾ। ਤੇ ਗੱਲ ਹੈ ਵੀ ਇਹ ਤੂੰ ਆਪਣੇ ਪਿੰਡ ਦੀ ਹਿਫਾਜ਼ਤ ਵਾਸਤੇ ਇਹ ਸਾਡਾ ਆਪਣਾ ਪਿੰਡ ਛੱਡ ਦੇ। ਅੱਛਾ, ਪਿੰਡ ਛੱਡ ਦਿਓ? ਪਿੰਡ ਛੱਡ ਦੇ, ਛੋਟਾ ਪਿੰਡ ਸੀ। ਅੱਛਾ। ਤੇ ਤੁਸੀਂ ਕਠਿਆੜੇ ਚਲੇ। ਸਹੀ। ਕਿਉਂਕਿ ਉੱਥੇ ਮੁਸਲਮਾਨ ਸਾਰੇ ਤੇ ਨਾਲ ਤਾਂ ਸਾਡੀ ਬਰਾਦਰੀ ਸੀ। ਅੱਛਾ। ਉੱਥੇ ਰਾਈ ਵੀ ਸਨ, ਪਠਾਨ ਵੀ ਉੱਥੇ, ਰਾਜਪੂਤ ਵੀ ਸਨ, ਹੋਰ ਵੀ ਬਲੋਤਾ ਹੋਣਗੇ। ਮੈਂ ਛੋਟਾ ਸਾਂ ਜਦੋਂ ਮੈਨੂੰ ਨਾ ਤੇ ਹਰੀ ਨਾ ਹੈਗੀ ਪਛਾਣ, ਮਤਲਬ ਇਹਨਾਂ ਨਾਲ ਮੈਨੂੰ ਹੈ ਸੀ। ਜਿੰਨੀ ਕੁ ਹੋਸ਼ ਆ ਉਹ ਤੁਸੀਂ ਦੱਸਣਾ ਹਾਂ, ਉਹ ਹੀ ਮੈਂ ਗੱਲ ਕਰ ਰਿਹਾ। ਅੱਛਾ, ਉਹ ਉੱਥੇ ਚਲੇ ਗਏ। ਉੱਥੇ ਫਿਰ ਅਸੀਂ ਸਾਡੀ ਇੱਕ ਮੇਰੀ ਵਾਲਦਾ ਦੀ ਭਤੀਜੀ ਲੱਗਦੀ ਬਰਾਦਰੀ 'ਚੋਂ, ਉਸ ਪਿੰਡ ਵਿਆਹੀ ਸੀ। ਮੇਰੇ ਨਾਨਕੇ ਸਨ ਦੁੱਲਵਾਲ ਪਿੰਡ ਆ। ਅੱਛਾ, ਦੁੱਲਵਾਲ। ਹਿੰਦੁਸਤਾਨ ਦੇ ਵਿੱਚ ਮੇਰੇ ਨਾਨਕੇ ਉੱਥੇ ਸਨ ਤੇ ਉਹ ਵੀ ਮੇਰੇ ਨਾਨਕਿਆਂ ਦੀ ਸੀ ਉਹ ਬੀਬੀ, ਤੇ ਉਹਦੇ ਘਰ ਅਸੀਂ ਚਲੇ ਗਏ। ਉੱਥੇ ਵਿਆਹੀ ਸੀ ਵਿਚਾਲੇ ਨਾਲ ਹੀ। ਅੱਛਾ। ਉੱਥੇ ਅਸੀਂ 15-20 ਦਿਨ ਰਹੇ। ਇਸ ਤਰ੍ਹਾਂ ਹੀ ਰਹਿੰਦੇ ਸਾਰਾ ਪਿੰਡ ਚਲਾ ਗਿਆ ਉੱਥੇ? ਹਾਂ, ਸਾਰਾ ਪਿੰਡ ਨਾ ਕਟਿਆਲੇ ਚਲਾ ਗਿਆ। ਕਟਿਆਲੇ ਚਲੇ ਗਏ, ਕੁੱਤੇ ਲਵੰਡੀ ਚਲੇ ਗਏ। ਜਦੋਂ ਗਏ ਆਪਣਾ ਸਮਾਨ ਚੱਕਿਆ ਪਿੰਡੋਂ? ਨਹੀਂ, ਆਪਣਾ ਥੋੜਾ ਸਮਾਨ ਚੁੱਕਿਆ, ਆਟਾ ਛੂਟੇ ਚੁੱਕੇ, ਜਦੋਂ ਵੀ ਆਪਣੇ ਘਰ ਜਾ ਖਾਣਾ, ਕਿਹੜਾ ਵੀ ਆਖਾਂ ਵੀ ਤੁਰ ਜਾਣਾ ਆ। ਤਾਲੇ ਮਾਰ ਕੇ ਆ ਗਏ ਸੀ? ਦੁੱਧ ਜਿਹੜਾ ਸੀ ਉਹ ਮੈਂ ਪੀਤਾ। ਅੱਛਾ। ਉਹ ਦੁੱਧ ਕਾਢੀ ਵਾਲੀ ਸੀ, ਮੈਂ ਵਾਲਦਾ ਸਾਡੀ ਆਂਦੀ ਚਲੋ ਦੁੱਧ ਪੀ ਲਓ,
ਇੱਕ ਅਸੀਂ ਚੁੱਕੀ ਫਿਰਾਂਗੇ ਸੀ ਅੱਛਾ ਉਹ 2 ਸ਼ਬਦ ਪੀ ਕੇ ਤੇ ਸੀ ਫਿਰ ਤੇ ਡੰਗਰ ਜਿਹੜੇ ਸੀ ਤੁਹਾਡੇ ਡੰਗਰ ਜਿਹੜੇ ਸਨ ਉਹ ਪਿੰਡ ਹੀ ਰੱਖੇ ਨੂੰ ਦੱਸ ਦਿਨਾਂ ਜੀ ਅੱਛਾ ਅਸੀਂ ਉੱਥੇ ਆ ਕੇ ਕਠਿਆਲੇ ਜੀ ਉੱਥੇ ਸ਼ਾਮ ਨੂੰ ਦੁਪਹਿਰੇ ਸਾਡੇ ਪਿੰਡ ਦੇ ਮੇਰੇ ਵਾਲ ਸਾਹਿਬ ਨੇ ਚਾਚਾ ਤਾਇਆ ਨੇ ਸਾਰਿਆਂ ਨੂੰ ਪਿੰਡ 'ਚ ਰਹਿਣਾ ਮਾਰ ਡੰਗਰ ਉੱਥੇ ਪੱਠੇ ਪਾਉਣੇ ਆਪਣੇ ਪਿੰਡ 'ਚ ਤੇ ਸ਼ਾਮ ਨੂੰ ਉਹ ਹੈਗੇ ਸੀ ਲਾਗੇ ਪੱਬਰ ਵਾਲੀ ਡੋਗਰ ਉਹ ਵੀ ਸਾਡੇ ਮਤਲਬ ਕਿ ਜਿੱਥੇ ਵਸਦੇ ਹਨ ਦੋਸਤੀ ਹੁੰਦੀ ਹੈ ਨਾ ਕੋਈ ਪਿਛਲੀ ਤੇ ਕਿਸੇ ਦਿਨ ਆਈ ਨਹੀਂ ਸੀ ਮੁਸਲਮਾਨ ਤਾਂ ਉਹਨਾਂ ਉੱਥੇ ਜਾਣਾ ਉੱਥੇ ਉਹਨਾਂ ਰੋਟੀਆਂ ਖਾਣੀ ਉਹਨੇ ਸਭ ਕੁਝ ਰਹਿਣਾ ਮਾਰ ਡੰਗਰ ਵੀ ਉੱਥੇ ਛੱਡ ਆਉਣਾ ਅੱਛਾ ਇਸ ਤਰ੍ਹਾਂ ਕਰਦੇ ਉਹ ਫਿਰ ਉਹ ਸਾਡਾ ਇੱਕ ਚਾਚਾ ਲੱਗਦੇ ਸੀ ਬਰਾਦਰੀ 'ਚ ਹਾਂਜੀ ਫੌਜ ਵਿੱਚ ਸੀ ਉਹ ਸਰਦਾਰ ਖਾਂ ਸੀ ਉਸ ਟਾਈਮ ਤੇ ਉਹ ਨਾਇਬ ਸੂਬੇਦਾਰ ਉਹਨੂੰ ਹੁੰਦੇ ਹਨ ਜਮਾਦਾਰ ਅੱਛਾ ਪਹਿਲਾਂ ਨਾਇਬ ਸੂਬੇਦਾਰ ਨੂੰ ਨਾਇਬ ਜਮਾਦਾਰਾਂ ਦੇ ਸਨ ਅੱਛਾ ਜਮਾਦਾਰ ਸਨ 64 ਦੇ ਵਿੱਚ ਖਤਮ ਹੋਇਆ ਅੱਛਾ ਉਦੋਂ ਨਾਇਬ ਸੂਬੇਦਾਰ ਬਣਿਆ ਆਖਿਆ ਉਦੋਂ ਹੈ ਸੀ ਅਯੂਬ ਦੀ ਹਕੂਮਤ ਆ ਗਈ ਨਾ ਸਹੀ ਸਹੀ ਤੇ ਉਹਨੇ ਫਿਰ ਨਾਇਬ ਜਮਾਦਾਰ ਉਹਨੇ ਕਿਹਾ ਯਾਰ ਅੱਛਾ ਲਫ਼ਜ਼ ਨਹੀਂ ਹੈ ਉਹਨਾਂ ਨਾਇਬ ਸੂਬੇਦਾਰ ਲਾਤਾ ਹੈ ਹਾਂ ਲਫ਼ਜ਼ ਚੇਂਜ ਕਰਤਾ ਨਾਇਬ ਸੂਬੇਦਾਰ ਫਿਰ ਸੂਬੇਦਾਰ ਮੇਜਰ ਦਮ ਲੱਗ ਉਹ ਤੇ ਇਹਨਾਂ ਨੂੰ ਪਤਾ ਹੀ ਹੋਏਗਾ ਅੱਛਾ ਜੀ ਉਹ ਆਇਆ ਤੇ ਉਹ ਸਾਡੇ ਪਿੰਡ ਆਖਰ ਕੋਈ ਸਿੱਖ ਆ ਗਏ ਨੇ ਮਿੰਟ ਜਾਈ ਉਹਨੇ ਧਿਆਨ ਰੱਖੋ ਖੋਲ੍ਹਣ ਉਹ ਪਤਾ ਲੱਗਾ ਕਿ ਚਾਚਾ ਚਲੋ ਜੀ ਉਹ ਉਹਨਾਂ ਕਿਹਾ ਜੀ ਇਹ ਪਾਕਿਸਤਾਨ ਬਣ ਚੁੱਕਾ ਇਹ ਹੈ ਹਿੰਦੁਸਤਾਨ ਆ ਤੁਹਾਂ ਪਾਕਿਸਤਾਨ ਜਾਣਾ ਅੱਛਾ ਕੱਲ ਮੈਂ 9 ਵਜੇ ਇੱਥੇ ਆਵਾਂ ਕਿਹਨੇ ਕਿਹਾ ਸੀ ਇਹ ਚਾਚੇ ਨੇ ਕਿਹਾ ਸਾਡੇ ਸਰਦਾਰ ਦਾ ਫੌਜੀ ਨੇ ਜਿਹੜੇ ਫੌਜੀ ਨੇ ਹਾਂ ਉਹਨੇ ਕਿਹਾ ਮੈਂ ਗੱਡੀਆਂ ਲੈ ਆਵਾਂਗਾ ਤੁਹਾਨੂੰ ਵਿੱਚ ਬਿਠਾ ਲਾਂਗਾ ਤੇ ਪਾਕਿਸਤਾਨ ਦੇ ਏਰੀਏ ਤਾਂ ਛੋੜ ਸਹੀ ਠੀਕ ਹੈ ਜੀ ਇਹ ਮੁਆਦਾ ਹੋ ਗਿਆ ਪੱਕਾ ਗੱਲਬਾਤ ਹੋ ਗਈ ਹੁਣ ਦੁਨੀਆ ਸਾਰੀ ਨੂੰ ਪਤਾ ਲੱਗ ਗਿਆ ਇੱਕ ਇਹੋ ਜਿਹੀ ਆਵਾਜ਼ ਜਿਹੜੀ ਫੌਰਨ ਫੌੜ ਜਾਂਦੀ ਹੈ ਲੱਗੇ ਸੀ ਰੂਪੋ ਵਾਲੀ ਨੁਕਸਨਾ ਆਪਣਾ ਤਲਵੰਡੀ ਇਹ ਸਾਰੇ ਪਿੰਡ ਜਿਹੜੇ ਇਕੱਠੇ ਹੋ ਗਏ ਮੁਸਲਮਾਨਾਂ ਦੇ ਕਾਫਲੀ ਤੌਰ ਤੇ ਤੁਰ ਪੈਣ ਲੱਗੇ ਉਦੋਂ ਉਹ ਲੇਟ ਹੋ ਗਿਆ ਨਾ ਆ ਸਕਿਆ ਤੁਹਾਡੇ ਚਾਚਾ ਜੀ ਨਾ ਆ ਸਕਿਆ ਅੱਛਾ ਉਧਰ ਤੇ ਰੱਬ ਦੀ ਜੀ ਦੁਨੀਆ ਜਿਹੜੀ ਹੈ ਬੇਬਾਰਾ ਹੋ ਜਾਂਦੀ ਜਦੋਂ ਕਿਸੇ ਦੀ ਕੋਈ ਸੁਣਦਾ ਨਾ ਹੋਵੇ ਨਹੀਂ ਸੁਣਦਾ ਜੀ ਅੱਛਾ 1 2 3 ਡੈਡ ਬੈਡੀਆਂ ਬੱਚਿਆਂ ਦੀ ਹੋਈਆਂ ਹਨ ਉਹ ਦਫਨਾ ਨਹੀਂ ਸਕੇ ਅੱਛਾ ਡੈਡ ਬੈਡੀਆਂ ਵੀ ਨਹੀਂ ਦਫਨਾ ਸਕੇ ਸੀ ਉਸ ਵੇਲੇ ਹੀ ਤੁਰ ਪਏ ਜੀ ਅਸਾਂ ਵੀ ਉਹ ਮਤਲਬ ਕਿ ਕਿਹੜਾ ਟਾਈਮ ਸੀ ਜਦੋਂ ਤੁਰੇ ਸੀ ਉਸ ਤਕਰੀਬਨ ਕੋਈ 11 ਦਾ 10 11 ਦਾ ਟਾਈਮ ਹੋਣਾ ਸਵੇਰ ਦਾ ਸਹੀ ਅਸੀਂ ਦਿਨਾਂ ਤੁਰ ਪਏ ਜਿਸ ਵੇਲੇ ਤੇ ਉਹ ਕੋਈ ਗੱਡਾਂ ਗੁੱਡੇ ਸਾਡੇ ਕੋਲ ਹੈ ਨਹੀਂ ਸਨ ਉਹ ਮਾਰ ਡੰਗਰ ਤੇ ਆਟਾ ਲਾ ਦੇ ਲਿਆ ਕੋਈ ਭਾਂਡੇ ਲਾ ਦੇ ਲਏ ਤੇ ਕੁਝ ਕੱਪੜੇ ਲੱਗਦੇ ਹੋਰ ਕੋਈ ਸਮਾਨ ਤੇ ਹੈ ਹੀ ਨਹੀਂ ਸੀ ਹਾਂਜੀ ਤੇ ਜਿਹੜਾ ਕੋਈ ਜ਼ੇਵਰ ਜ਼ੂਰ ਉਹ ਬੀਬੀਆਂ ਨੇ ਸੰਭਾਲ ਲਿਆ ਹੋਵੇਗਾ ਅੱਛਾ ਕੋਈ ਪੈਸਾ ਵੀ ਤੇ ਦਈਆ ਹੋਵੇਗਾ ਮੈਨੂੰ ਤਾਂ ਇੰਨੀ ਪਛਾਣ ਨਹੀਂ ਨਾ ਪੈਸਾ ਸਾਡੇ ਕੋਲ ਐਸੇ ਨਹੀਂ ਸੀ ਇਹ ਤੇ ਅੱਲਾ ਵਾਤਰ ਜਾਣਦਾ ਮੈਨੂੰ ਉਹਨਾਂ ਨਹੀਂ ਪਛਾਣ ਸਹੀ ਹਾਂਜੀ ਥੋੜ੍ਹਾ ਜਿਹਾ ਮੈਂ ਲਫ਼ ਕਹਿੰਦੇ ਕਿ ਅਸੀਂ ਨਿੱਕੇ ਹੁੰਦੇ ਹਾਂ ਤੇ ਦਾਣੇ ਚੋਰੀ ਕਰਕੇ ਤੇ ਸੌਦਾ ਲੈਣਾ ਪੈਸੇ ਵੀ ਲੱਭਦਾ ਨਹੀਂ ਸੀ ਉਦੋਂ ਇੰਝ ਹੀ ਸੀ ਜੀ ਉਦੋਂ ਪੈਸਾ ਨਹੀਂ ਮਤਲਬ ਪੈਸਾ ਨਹੀਂ ਲੱਭਦਾ ਅੱਛਾ ਜੀ ਉੱਥੇ ਤੁਰ ਪਏ ਜੀ ਰਾਹ 'ਚ ਮੈਂ ਵੇਖਿਆ ਕਿ ਰਾਹ 'ਚ ਲਾਸ਼ਾਂ ਪਈਆਂ ਆ ਜਦੋਂ ਤੁਰ ਪਏ ਨਾ ਪਿੰਡ ਛੱਡ ਕੇ ਤੇ ਜਿਸੇ ਪਹਿਲੇ ਡੰਗਣੇ ਤੋਂ ਉੱਥੇ ਲਾਸ਼ਾਂ ਪਈਆਂ ਆ ਇੱਕ ਰਾਹ ਦੇ ਵਿੱਚ ਸਿੱਖ ਸੀ ਇੱਕ ਉਹ ਰੂਪੋ ਵਾਲੀ ਦੀ ਲੜਕੀ ਸੀ ਰੈਣ ਅੱਛਾ ਉਹਨੂੰ ਨੇ ਹੱਥ ਪਾਇਆ ਉਹਦੇ ਕੁਝ ਮਿੱਟੀ ਜਿਹੜੀ ਸੀ ਨਾ ਰਮਦਾਸ ਥਾਣੀ ਹੋ ਕੇ ਉੱਤੋਂ ਦੀ ਹੋ ਕੇ ਤੇ ਉਹ ਅੱਗੇ ਪਹੁੰਚ ਗਈ ਸਾਡੇ ਹਾਂਜੀ ਇਹ ਵਾਣ ਪਿੰਡ ਸੀ ਉੱਥੇ ਹਿੱਸਾ ਸੀ ਵਾਣ ਪਿੰਡ ਲਿਖਿਆ ਸੀ ਅੱਛਾ ਉੱਥੇ ਉਹ ਇੱਕ ਲੜਕੀ ਨੇ ਜਨਾਬ ਜਿਹੜੀ ਉਸ ਸਿੱਖ ਨੇ ਹੱਥ ਫੜ ਲਿਆ ਉਸ ਲੜਕੀ ਦਾ ਅੱਲਾਹ ਤਾਲਾ ਨੇ ਉਹਨੂੰ ਵੇਖੋ ਜੀ ਇਮਾਨ ਦੀ ਕੁਵਤ ਬੜੀ ਹੈ ਹਾਂਜੀ ਉਹਨੇ ਕੰਮ ਕੀਤਾ ਉਹ ਕੋ ਟਕਵਾ ਸੀ ਉਹਨੇ ਟਕਵਾ ਫੜ ਕੇ ਖੋਹ ਕੇ ਉਹਦੇ ਸਿਰ 'ਚ ਇੱਥੇ ਮਾਰਿਆ ਉਸ ਬੀਬੀ ਨੇ ਕੁੜੀ ਨੇ ਅੱਛਾ ਜੀ ਉਹ ਕੁੜੀ ਕੋ ਨਹੀਂ ਪੁੱਟਿਆ ਗਿਆ ਔਰਤ ਜ਼ਾਤ ਸੀ ਨਾ ਹਾਂਜੀ ਕੁਛ ਘਬਰਾ ਵੀ ਗਈ ਕੁਛ ਉਹ ਕੂੜ ਵੱਜ ਗਿਆ ਉਹ ਜਨਾਬ ਜਿਹੜੀ ਉਹਦੇ ਨੂੰ ਸਾਡੇ ਮੁਸਲਮਾਨ ਪਹੁੰਚ ਕੇ ਉਹਨੂੰ ਮਤਲਬ ਕਿ ਕਤਲ ਕਰਤੇ ਸਿੱਖ ਨੇ ਬਚਾ ਲਿਆ ਅਸੀਂ ਜਨਾਬ ਜਿਹੜੀ ਫਿਰ ਦਰਿਆ 'ਤੇ ਪਹੁੰਚ ਕੇ ਦਰਿਆ ਰਾਵੀ ਅੱਛਾ ਉਸੇ ਦੇਣੀ ਉਹ ਉਸੇ ਦੇਣੀ ਮਤਲਬ ਕਿ ਥੋੜ੍ਹਾ ਪੈਣਾ 3 4 5 6 7 ਕੋ ਪੈਣਾ ਸੀ ਪਹਿਲਾਂ ਰਹੇ ਫਿਰ ਰਾਤ ਰਹੇ ਫਿਰ ਉੱਤੇ ਗਾਂ ਆ ਗਏ ਅਸੀਂ ਅੱਛਾ ਦਰਿਆ ਦੇ ਉੱਤੇ ਹੀ ਆ ਗਏ ਬਿਲਕੁਲ ਅਸੀਂ ਉੱਥੇ 5 ਦਿਨ ਰਹੇ ਦਰਿਆ 'ਤੇ ਕਿਉਂ ਨੰਗੇ ਕਿਉਂ ਨਹੀਂ ਉੱਥੋਂ ਮੈਂ ਦੱਸ ਰਿਹਾ ਉਦੋਂ ਪੈਂਦੀ ਸੀ ਦਰਿਆ ਮਤਲਬ ਕਿ ਬਹੁਤ ਜ਼ਿਆਦਾ ਚੜ੍ਹਿਆ ਸੀ ਅੱਛਾ ਬਾਰਿਸ਼ਾਂ ਪੈ ਰਹੀਆਂ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਸਨ ਪਾਣੀ ਬਹੁਤ ਜ਼ਿਆਦਾ ਚੜ੍ਹ ਗਿਆ ਅੱਛਾ ਜਿਹਦੇ ਵਿੱਚ ਜਨਾਬ ਜਿਹੜੀ ਜੀ ਬੰਦਾ ਕੋਈ ਲੰਘ ਨਹੀਂ ਸਕਦਾ ਸਹੀ ਉਧਰੋਂ ਬੇੜੀਆਂ ਆਉਂਦੀਆਂ ਸਨ ਬੇੜੀਆਂ ਦਿਹਾੜੀ ਜਾਂ ਬਦਲ ਕੇ 2 ਫੇਰੇ ਜਾਂ 3 ਫੇਰੇ ਲਾਉਂਦੇ ਸਨ ਸਹੀ ਦਿਹਾੜੀ 'ਚ ਮੇਰੇ 2 ਹੀ ਫੇਰੇ ਮੈਂ ਲੱਗਦੇ ਹੋਣੇ
ਤੇ ਕਿਉਂਕਿ ਦੁਨੀਆ ਉੱਤੇ ਬੜੇ ਵੱਡੇ ਬੇੜੇ ਸਨ ਨਾ, ਹਾਂਜੀ ਹੁਣ ਸਮਾਨ ਲੱਦਣਾ ਫਿਰ ਉਤਾਰਨਾ ਇੰਜ ਕਰਕੇ। ਸਾਡੀ 3 ਦਿਨ ਹੋਇਆ ਸਾਨੂੰ ਉੱਥੇ ਰਹਿੰਦਿਆਂ, ਸਾਡੇ ਜਗ੍ਹਾ ਪੈ ਗਿਆ ਉੱਥੇ। ਹਾਂ ਬਾਰਡਰ ਆਪਣੇ ਦਰਿਆ 'ਤੇ, ਅੱਛਾ ਜਿਹਦੇ ਵਿੱਚ ਸਾਡੇ ਇੱਕ ਪਿੰਡ ਦਾ ਅਜ਼ੀਜ਼ ਮੋਚੀ ਸੀ, ਉਹਦੇ ਗੋਡੇ ਉਤਰ ਜਾਂਦਾ ਸੀ ਤੇ ਉਹ ਵਿਚਾਰਾ ਕਤਲ ਹੋ ਗਿਆ ਉੱਥੇ। ਉੱਥੇ। ਹਾਂ, ਜਿਹਦੇ ਵਿੱਚ ਮੇਰੇ ਭਾਈ ਵੱਡੇ ਨੇ ਵੀ ਅਜ਼ੀਜ਼ ਸੀ। ਅੱਛਾ ਉਹ ਕਿਸੇ ਨੇ ਕਿਹਾ ਜੀ ਅਜ਼ੀਜ਼ ਕਤਲ ਹੋ ਗਿਆ। ਸਾਡੀ ਵਾਲਦਾ, ਸਾਡੀ ਅਮਚੀਆਂ, ਤੈਨੂੰ ਪਤਾ ਹਾਲਾਤ ਜਿਹੜੀ ਹੁੰਦੀਆਂ ਨੇ, ਕੁਛ ਵੀ ਹੋਵੇ, ਹਾਂਜੀ ਜੀ। ਉਹ ਬੜੀ ਘਬਰਾ ਗਈ ਸਾਡੀ ਵਾਲਦਾ ਜੀ, ਰੋਣਾ ਹੀ ਸੀ, ਹੋਰ ਕਰਨ ਕੀ ਕਰ ਸਕਦਾ ਸੀ। ਤੇ ਮੀਆਂ ਵੀ ਸਾਡਾ ਵਾਲਦ ਸਾਹਿਬ ਵੀ ਕੁਛ ਡਿਸਾਰਡ ਜੇ ਹੋਏ, ਹਾਂਜੀ ਪਰ ਹੁਣ ਕੀ ਕਰ ਸਕਦੇ ਹਾਂ। ਉਹਦੇ ਤੇ ਰੱਬ ਦੀ ਥੋੜ੍ਹੀ ਦੇਰ ਗੁਜ਼ਰੀ ਤੇ ਮੇਰਾ ਭਾਈ, ਇੱਕ ਸਾਡਾ ਚਾਚਾ ਬਰਾਦਰੀ 'ਚੋਂ ਰੱਖੇ ਖਾਨ ਸੀ, ਉਹਦਾ ਪੁੱਤ ਸੀ ਮੁਬਾਰਕ, ਉਹ ਪੁਲਿਸ ਵਿੱਚ ਸੀ। ਅੱਛਾ ਉਹ ਦੋਵੇਂ ਸਗੇ ਬੜੀ ਸੀ। ਉਹ ਜਨਾਬ ਬੜੀ ਜੀ ਜੱਸੇ ਨੂੰ ਜਿਸ ਪਏ ਨੇ ਪਹਿਲਾਂ, ਉਹ ਸਿੱਖ ਬੈਠਾ ਥਾਣੇਦਾਰ ਇੰਜ ਕਰਕੇ ਕਮਾਦ ਦੇ ਵਿੱਚ, ਰੈਫਰਡ ਕੋਲ ਹੋਰ ਸੀ। ਉਹ ਜਨਾਬ ਜਿਹੜੇ ਬੈਠਾ ਸੀ, ਉਹਦੇ ਰੋਣਾ ਹੋਏ, ਦੋਵੇਂ ਜਣੇ ਆਏ ਚੁੱਪ ਕਰਕੇ ਪਿੱਛੋਂ ਉਹਨਾਂ ਇੱਥੇ ਦੋਵਾਂ ਨੇ ਬੱਚੇ ਇਕੱਠੀਆਂ ਮਾਰਤੀਆਂ ਉਹਦੇ ਉਹਨੂੰ ਰੋੜਤਾ, ਉਹਨੂੰ ਲਾਸ਼ ਰੈਫਰਡ ਖੋਲੀ, ਉਹਨੂੰ ਦਰਿਆ 'ਚ ਰੋੜਤਾ, ਡਾਲ ਕੇ। ਉਹ ਜਦੋਂ ਉਹ ਆ ਗਏ, ਉਹਨੇ ਕਿਹਾ ਕਿ ਆਹ ਫਲਾਣਾ ਸ਼ਹੀਦ ਹੋ ਗਿਆ। ਚਲੋ ਜੀ, 5ਵੇਂ ਦਿਨ ਅਸੀਂ ਬੈਠੇ ਹਾਂ ਜੀ, ਮੰਗਲ ਦਾ ਦਿਨ ਆ। ਬਿਲਕੁਲ ਇੰਨੇ ਦਿਨ ਉੱਥੇ ਬੈਠੇ ਸੀ, ਇੰਨੇ ਦਿਨ ਉੱਥੇ ਬੈਠੇ ਸੀ, ਕੀ ਖਾਂਦੇ ਪੀਂਦੇ ਸੀ? ਉਤੋਂ ਬਾਰਿਸ਼ ਹੋ ਰਹੀ ਸੀ, ਮਤਲਬ ਕਹਿੰਦਾ ਜੀ ਆਟਾ ਹੈ ਸੀ ਨਾ। ਅੱਛਾ ਜੀ, ਤੇ ਬਾਲਣ ਬੋਲੇ ਮਿਲ ਜਾਂਦਾ ਸੀ, ਆਟਾ ਕਰ ਕੁਰ ਕੇ, ਅੱਖਾਂ ਲੱਕੜੀਆਂ ਪਈਆਂ ਕਰਕੇ, ਝੌਂਪੜੀਆਂ ਬਣਾਈਆਂ ਸੀ। ਝੋਪੜੀਆਂ ਨਹੀਂ, ਆਪੇ ਉਹ ਖੇਸ ਜਿਹੜੇ ਹੁੰਦੇ ਤਾਣ ਕੇ, ਉੱਥੇ ਕਿ ਸਾਡੇ ਕੋਲ ਕਿਤੇ ਹੈ ਸੀ ਕੋਈ, ਐਵੇਂ ਖੁੱਲ੍ਹੇ ਜਿਹੇ ਏਰੀਏ ਰਹਿੰਦੇ ਸਾਂ। ਸਹੀ। ਉਹ ਜਨਾਬ ਜਿਹੜੀ 5ਵਾਂ ਦਿਨ ਹੋਇਆ, ਅਸੀਂ ਦਰਿਆ 'ਚ ਬੈਠੇ, ਬੇੜੀ 'ਚ ਬੈਠੇ ਹਾਂ। ਅੱਛਾ, ਕਿੰਨੇ ਜੀ ਬੈਠੇ ਆ? ਅਸੀਂ ਤਕਰੀਬਨ ਕਾਫੀ ਜੀ ਲੋਕ ਬਹਿ ਗਏ। ਆਪਣੇ ਖਾਨਦਾਨ ਦੇ ਕਿੰਨੇ? ਸਾਰੇ ਖਾਨਦਾਨ ਨੇ, ਪਿੰਡ ਹੀ ਪੂਰਾ। ਨਹੀਂ ਤੁਹਾਡੇ ਖਾਨਦਾਨ ਦੇ ਕਿੰਨੇ ਸਨ? ਸਾਡੇ ਖਾਨਦਾਨ ਦੇ ਤੇ ਕਾਫੀ ਸਾਨੂੰ ਹੁਣ ਮਤਲਬ ਕਹਿਣ ਦਾ ਜੀ, ਮੈਂ ਚਾਚੇ ਤਾਏ ਸਾਰੇ, ਚਾਚੀਆਂ ਤਾਏ ਨਹੀਂ, ਚਾਚੀਆਂ ਤਾਈਆਂ, ਆਪਣੀਆਂ ਫੁੱਫੀਆਂ, ਅੱਛਾ ਭੈਣਾਂ, ਇਹ ਬੈਠੀਆਂ ਹਨ। ਤੇ ਜਿਹੜੇ ਜਵਾਨ ਸਨ ਨਾ, ਉਹ ਕੋਈ ਨਹੀਂ ਬੈਠਾ। ਅੱਛਾ। ਜਿਹੜਾ ਸਭ ਮੇਰਾ ਵੱਡਾ ਭਾਈ ਨੇ ਬਿੱਥੋਂ ਬਾਸ ਉਹਦੇ ਨਾਂ ਸੀ, ਹਾਂਜੀ, ਉਹਨੂੰ ਮੇਰੇ ਵੱਡੇ ਭਾਈ ਨੇ ਠੇਲਾ ਇੱਕ ਹੁੰਦਾ ਲੱਕੜ ਦਾ ਬਣਿਆ, ਉਹਨੂੰ ਪਾਰ ਛੱਡਿਆ ਵੀ ਤੂੰ ਮਾਲ ਡੰਗਰ ਨਗਾਤਾ ਪਹਿਲਾਂ ਸਾਂ। ਹਾਂਜੀ, ਮਾਲ ਡੰਗਰ ਮਈਆਂ ਜਾਣ ਵੀ ਤੂੰ ਡੰਗਰ ਕੋ ਰਹੀ। ਉਹ ਸਿਆਣਾ ਹੀ ਮੈਨੂੰ ਥੋੜ੍ਹਾ ਵੱਡਾ, ਥੋੜ੍ਹਾ ਜਿਹਾ ਇਹ ਠੀਕ ਹੈ। ਇੱਕ ਬਕਸਾ ਵੀ ਲਿਆਂਦਾ ਹਿੰਦੁਸਤਾਨ ਦਾ, ਅਜੇ ਤੱਕ ਮੇਰੇ ਕੋਲ ਆ ਉਹ ਨਿਸ਼ਾਨੀ ਮੇਰੀ। ਅੱਛਾ। ਹਾਂਜੀ। ਉਹ ਜਿਸ ਵੇਲੇ ਅਸੀਂ ਉਹਦੇ 'ਚ ਬਹਿ ਗਏ ਆ ਜੀ, ਬੇੜੀ 'ਚ ਲੋਕ, ਮਤਲਬ ਕਿ ਸਭ ਤਿਆਰੀ ਹੋ ਗਈ ਆ, ਉਹਦੇ ਨੂੰ ਜਨਾਬ ਜੱਸਾ ਆ ਗਿਆ। ਜੱਸਾ ਪੈ ਗਿਆ। ਅੱਛਾ। ਜਿਹਦੇ ਵਿੱਚ ਹੁਣ ਕੀ ਕਰ ਸਕਦਾ ਮੈਂ, ਕਿ ਕਿਆਮਤ ਦਾ ਦਿਨ ਸੀ। ਦੁਨੀਆ ਐਂ ਕਰਕੇ ਬੇੜੀ ਨਾ, ਮੈਂ ਆਪਣੇ ਬਾਬਾ ਸੀ ਸਾਡਾ, ਮੈਂ ਉਹਦੀ ਗੋਦ 'ਚ ਬੈਠਾ ਹਾਂ। ਅੱਛਾ। ਛੋਟਾ ਜਿਹਾ ਸਾ, ਬੇੜੀ ਇੰਝ ਹੋ ਗਈ, ਦੁਨੀਆ ਇੱਕ ਪਾਸੇ ਹੋ ਗਈ, ਬੇੜੀ ਰੁੜ ਗਈ। ਕੀ ਨਾਂ ਦੱਸੋ ਤੁਸੀਂ ਆਪਣਾ? ਜਹਾਂਜ਼ੇਬ। ਹਾਂਜੀ, ਜਹਾਂਜ਼ੇਬ। ਗੱਲ ਆ, ਕਿਆਮਤ ਸੀ ਉਹ। ਮਾਵਾਂ ਨੇ ਪੁੱਤ ਨਹੀਂ ਸੰਭਾਲੇ, ਪੁੱਤਾਂ ਨੇ ਮਾਵਾਂ ਨਹੀਂ ਸੰਭਾਲੀਆਂ। ਹਾਂਜੀ ਜੀ। ਚੀਓ ਵਾਟ ਜਿੱਦਾਂ ਨਹੀਂ ਹੁੰਦਾ, ਆਵਾਜ਼ ਪੈ ਗਈ ਤਕਰੀਬਨ ਇਹ ਆਪਣੀ ਪੈ ਗਈ ਹਰ ਇੱਕ ਨੂੰ, ਬਦਲ ਕੇ 5-10 ਮਿੰਟ ਰਹੀ ਆਵਾਜ਼। ਉਸ ਤੋਂ ਬਾਅਦ ਖਾਮੋਸ਼ੀ ਆ ਗਈ, ਦੁਨੀਆ ਰੋੜਨੀ ਸ਼ੁਰੂ ਹੋ ਗਈ। ਕੋਈ ਕਿਸੇ ਦਾ ਯਾਰ ਨਹੀਂ ਬਣਿਆ। ਕਿਆਮਤ ਵਾਲੇ ਦਿਨ ਵੀ ਕਿਸੇ ਨੇ ਨਹੀਂ ਜਵਾਬ ਕਿਸੇ ਨੇ ਦੇਣਾ, ਆਪਣੀ ਜਾਨ ਦਾ ਖੁਦ ਜਵਾਬ ਦੇ ਹੋਣਾ। ਉਹ ਮੈਂ ਵੇਖਿਆ ਆਪਣੇ ਸਾਹਮਣੇ, ਕਿਆਮਤ ਵੇਖ ਲਈ, ਅਸੀਂ ਰੋੜਨੇ ਸ਼ੁਰੂ ਹੋ ਗਏ। ਅੱਛਾ, ਉਹ ਕੀ ਬੇੜੀ ਟੁੱਟ ਗਈ ਸੀ? ਬੇੜੀ ਟੁੱਟੀ ਨਹੀਂ, ਬੇੜੀ ਬਹਿ ਗਈ ਸੀ, ਇੰਜ ਕਰਕੇ ਪਾਣੀ ਪੈ ਗਿਆ ਸੀ, ਤੇ ਪਾਣੀ ਪੈ ਕੇ ਲੋਕ ਇੱਕ ਪਾਸੇ 'ਚ ਹੋ ਗਏ, ਆਵਾਮ ਡਰ ਕੇ ਕਰਕੇ ਹੋ ਗਈ ਨਾ। ਹਾਂਜੀ, ਆਵਾਮ ਡਰ ਗਈ, ਬੱਚੇ ਸਨ। ਕੁਦਰਤ ਰੱਬ ਜੀ ਰੁੜਨੇ ਸ਼ੁਰੂ ਹੋ ਗਏ। ਮੈਂ ਨਾ ਆਪਣੀ ਮਾਂ ਵੇਖੀ ਆ, ਨਾ ਕੋਈ ਭੈਣ ਵੇਖੀ, ਨਾ ਆਪਣਾ ਕੋਈ ਭਰਾ ਵੇਖਿਆ ਦਰਿਆ ਦੇ ਵਿੱਚ, ਕਿਸੇ ਨੂੰ ਮੈਂ ਨਹੀਂ ਵੇਖਿਆ। ਮੈਂ ਵੀ ਰੁੜਦਾ ਇੱਕ ਬੇੜੀ ਮੇਰੇ ਕਿਸ਼ਤੀ ਸੌਰੀ ਗਠੜੀ, ਉਹ ਮੇਰੇ ਕੋਲ ਹੱਥ 'ਚ, ਮੈਂ ਉਹਦੇ ਨਾਲ ਤੁਰ ਜਾਂਦਾ, ਰੁੜਦਾ ਜਾਂਦਾ। ਪਾਣੀ ਤੇਜ਼ ਸੀ, ਕਿਤੇ ਬਰੀਤਾ ਵੀ ਜਾਂਦਾ ਸੀ, ਇਹਨਾਂ ਦਾ ਪਾਣੀ ਸੀ। ਲੇਕਿਨ ਬੱਚੇ ਸਾਂ, ਕਮਜ਼ੋਰ ਸਾਂ, ਖਲੋ ਨਹੀਂ ਸਕਦੇ, ਰੁੜ ਜਾਂਦੇ ਸਾਂ। ਰਿੜਦਿਆਂ ਮਤਲਬ ਕਿ ਦੂਰ ਰੁੜ ਜਾਣਾ, ਫੇਰ ਕੇ ਡੁੱਬ ਜਾਣਾ। ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆਇਆ, ਉਹਦੇ ਨਾਲ ਨੀਫ ਸੀ, ਯਾਦ ਹੈ ਮੈਨੂੰ।
ਉਹ ਵੀ ਉਸ ਗਠੜੀ ਤੇ ਮੈਂ ਆਖਿਆ ਉਹਨੂੰ ਮੈਂ ਕਹਿਣਾ ਮੈਂ ਹਨੀਫ ਗੱਲ ਹੈ ਵਜ਼ਨ ਨਾ ਪਾਈ ਭਾਰ ਨਾ ਪਾਵੀਂ ਤੇ ਰੁੜਦੇ ਜਾਂਦੇ ਇੱਦਾਂ ਹੀ। ਅੱਛਾ ਕੁਦਰਤ ਤੌਰ 'ਤੇ ਅਸੀਂ ਜੇ ਘੁੰਮਣ ਘਿਰਜ ਪੈ ਜਾਂਦੇ ਇੰਝ ਕਰਕੇ ਅੱਛਾ ਜਮ ਕਰਕੇ ਥੱਲੇ ਚਲੇ ਗਏ। ਅੱਛਾ। ਕੁਦਰਤ ਰੱਬ ਦੀ ਉਹ ਬੱਚਾ ਨਹੀਂ ਆਇਆ ਉਹ ਜਿਹੜਾ ਨਾਲ ਸੀ ਤੁਹਾਡੇ ਮੇਰੇ ਨਾਲ, ਉਹ ਉੱਥੇ ਮਰ ਗਿਆ ਹਨੀਫ। ਹਨੀਫ, ਤੇ ਮੈਂ ਨੂੰ ਪਾਣੀ ਚਾੜ ਕੇ ਅੱਗਾ ਸੁੱਟ ਦਿੱਤਾ। ਇਹ ਵਧੀਆ ਦੀ ਗੱਲ ਸੀ। ਅੱਛਾ ਇੱਦਾਂ ਰੁੜਦੇ ਜਾਂਦੇ ਆ, ਕੋਈ ਉਮੀਦ ਨਹੀਂ ਕਿ ਅੱਗੇ ਜਾਣਾ ਕਿਤੇ ਤੇ ਕਿਤੇ ਨਹੀਂ। ਸਾਡੇ ਤੇ ਬੱਚੇ ਸਾਹਿਬ ਕੋਈ ਸੋਚ ਤਾਂ ਹੈ ਹੀ ਨਹੀਂ ਸਾਡੇ ਕੋਲ ਇੰਨੀ ਕਿ ਮੈਂ ਇੰਝ ਕਰਨਾ ਜਾਂ ਇੰਝ ਕਰੀਏ। ਕੁਦਰਤ ਰੱਬ ਦੀ ਕੋਈ ਦੂਰ ਸਾਰੀ ਵਿਹਨਾ ਦੇਖਿਆ ਤੇ ਇੱਕ ਬੰਦਾ ਸਿੱਖ ਸੀ, ਇੱਕ ਬੰਦੇ ਨੂੰ ਮਾਰਨ ਦੇ ਕਤਲ ਕਰਨ ਦੇ। ਅੱਛਾ। ਇੱਕ ਹੋਰ ਬੰਦਾ ਸੀ, ਉਹਨਾਂ ਵੀ ਰਸ਼ੀਦ ਸੀ ਮੋਚੀ, ਉਸੇ ਜੇਜ ਮੋਚੀ ਦਾ ਮੁੰਡਾ। ਅੱਛਾ ਅੱਛਾ ਇਹ ਜਨਾਬ ਲਈ ਉਹ ਜਾਂ ਰੁੜਦੇ ਜਾਂਦੇ ਆ। ਅਖੀਰ ਦਿਨ ਜਿਹੜਾ ਸੀ ਨਾ ਉਹ ਗਰੂਬ ਹੋਣ ਦੇ ਕਰੀਬ ਹੋ ਗਿਆ, ਜਿੱਦਾਂ ਕਿ ਦਿਨ ਚਲਮਦਾ ਆ। ਉਹ ਸਿੱਖ ਆਖਣ ਲੱਗੇ ਬੱਚਿਓ ਤੁਹਾਨੂੰ ਨਹੀਂ ਸੀ ਮਾਰਦੇ, ਬੱਚੇ ਤੁਹਾਨੂੰ ਨਹੀਂ ਮਾਰਦੇ। ਤੁਹਾਨੂੰ ਨਹੀਂ ਮਾਰਦੇ। ਅਸੀਂ ਫਿਰ 4 ਬੱਚੇ ਉੱਧਰ ਨਿਕਲੇ ਆ। ਅੱਛਾ ਤੁਸੀਂ 4 ਬੱਚੇ ਨਿਕਲੇ। ਘਰ ਇੱਕ ਮੈਂ, ਇੱਕ ਉਹ ਮੋਚੀ ਮੁੰਡਾ ਸੀ ਜਿਹੜਾ ਜੀਤ ਦੇ ਮੋਚੀ ਦਾ ਮੁੰਡਾ, ਉਹ ਰਸ਼ੀਦ ਸੀ। ਅੱਛਾ। ਇੱਕ ਗੁੱਜਰ ਸੀ ਕਿਸੇ ਹੋਰ ਜਗ੍ਹਾ ਦਾ ਹੀ। ਇੱਕ ਸਾਡੇ ਪਿੰਡ ਦਾ ਬਰਵਾਲਾ ਸੀ, ਉਹ 2 ਤਰ੍ਹਾਂ ਹੀ ਸਾਡੇ ਪਿੰਡ ਗਿਆ ਹੋਇਆ ਉੱਥੇ ਸਾਡੇ ਪਿੰਡ। ਅੱਛਾ। ਉਹ ਜਾੜੇ ਪੈ ਕੇ ਤੇ ਉਹ ਨਾ ਆ ਸਕਿਆ ਤੇ ਰਹਿੰਦੇ ਰਾਉਣ ਸਨ। ਅੱਛਾ। ਇਹ 4 ਜਣੇ ਉੱਥੇ ਨਿਕਲ ਗਏ। ਸਾਨੂੰ ਉਹ ਪਿੰਡ ਲੈ ਗਏ, ਪਿੰਡ ਦੇ ਨਾਂ ਡੱਡੀਆਂ ਸੂਫੀਆਂ। ਡੱਡੀਆਂ ਸੂਫੀਆਂ। ਡੱਡੀਆਂ ਸੂਫੀਆਂ ਉਹ ਪਿੰਡ ਦਾ ਨਾਂ ਸਿੱਖਾਂ ਦਾ। ਅੰਮ੍ਰਿਤਸਰ ਦੇ ਵਿੱਚ ਹੀ ਸੀ। ਹਾਂ ਅੰਮ੍ਰਿਤਸਰ ਵਿੱਚ ਸੀ ਇਹ ਜਨਾਬ ਜੀ। ਉੱਥੇ ਜੇ ਰਾਤ ਸੀ ਚਲੇ ਗਏ, ਸਾਨੂੰ ਉਹਨਾਂ ਕੇ ਖਾਸੀ ਕਲਾਸ ਹੋ, ਖਾਸੀ ਕਲਾਸ ਕੀ ਆਖਣਾ ਜੀ, ਖਾਸੀ ਕਲਾਸ ਆਪਣੀ ਜ਼ਬਾਨ 'ਚ ਜਦੋਂ ਅਸੀਂ ਦੁਆ ਸਲਾਮ ਲੈਂਦੇ ਵੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ, ਇੱਦਾਂ ਉਹਨਾਂ ਦਾ ਇੱਕ ਦੁਆ ਸਲਾਮ ਪੁੱਛਿਆ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਇਹੋ ਜਿਹਾ ਲਫ਼ਜ਼ ਬੋਲਦੇ ਸਨ। ਅੱਛਾ। ਖੈਰ ਜੀ ਕੁਦਰਤ ਰੱਬ ਦੀ, ਮੈਂ ਫਿਰ ਉਸ ਚਲੇ ਗਏ। ਉਸ ਦਿਨ ਉਹਨਾਂ ਨੇ ਉਸੇ ਸਿੱਖ ਦੇ ਘਰ ਗਏ ਜਿਸ ਸਿੱਖ ਥਾਣੇਦਾਰ ਸੀ, ਸਿੱਖ ਮਾਰਿਆ ਸੀ। ਕਾਲੇ ਰੰਗ ਦਾ ਘੋੜਾ ਸੀ। ਉਹਨੇ ਕਿਹਾ ਘੋੜੇ ਤੇ ਸਾਡੇ ਥਾਣੇਦਾਰ ਨੂੰ ਮਾਰਿਆ ਤੁਹਾਡੇ ਰਾਜਪੂਤਾਂ ਨੇ। ਉਹਨੂੰ ਇਹ ਪਤਾ ਲੱਗ ਗਿਆ ਰਾਜਪੂਤ ਨੇ। ਰਾਜਪੂਤ ਕਿਹੜੇ ਨੇ? ਮੈਂ ਕਿਹਾ ਮੈਂ ਹੀ ਹਾਂ ਜੀ, ਇਕੱਲਾ ਇੱਕ ਛੋਟਾ ਜਿਹਾ ਬੱਚਾ। ਉਹ ਕਿਆ ਕਰਾਂਗਾ ਨਾ ਯਾਰ ਇਹਨੂੰ ਜਾਂਦੇ ਹੋ, ਜੋ ਕੁਛ ਹੋਣਾ ਹੀ ਹੋ ਗਿਆ। ਚਲੋ ਸਾਨੂੰ ਉਹਨਾਂ ਨੇ ਰੋਟੀ ਖਵਾਈ, ਪੁੱਜੇ ਹੀ ਬਹਿ ਗਏ ਹਾਂ। ਅੱਛਾ। ਰੋਟੀ ਉਹਨੇ ਮੈਨੂੰ ਯਾਦ ਹੈ ਜੀ, ਖਾਧਾ ਭੁੱਲਦਾ ਨਹੀਂ, ਤਾਂ ਕਿ ਮਤਲਬ ਕਿ ਕਿੰਨਾ ਅਰਸਾ ਹੋ ਗਿਆ। ਨਮਕ ਖਾਧਾ ਕਿਸੇ ਦਾ ਵੀ ਭੁੱਲਦਾ ਨਹੀਂ। ਉਹ ਪੱਕੀ ਸੁੱਧ ਦਾਲ ਤੇ ਕੱਦੂ ਤੇ ਤੰਦੂਰ ਦੀਆਂ ਰੋਟੀਆਂ। ਅੱਛਾ। ਹਾਂ ਇੱਕ ਖਾਧੀ ਕਿ 1.5 ਖਾਧੀ, ਉਹ ਨਾਲੇ ਪੇਟ ਤੇ ਉਂਝ ਪਾੜੇ ਆਪਣੇ ਆਪ ਡਰਦੇ ਖਾਧੀ। ਸਵੇਰੇ ਉੱਠੇ ਆ, ਸਾਨੂੰ ਕਿਹਾ ਵੀ ਤੁਸੀਂ ਕੋਠੇ ਸੌਂ ਜਾਓ। ਕੋਠੇ ਤੇ ਭੁੰਜੇ ਸੌਣਾ ਸੀ, ਉਹ ਸੱਫ ਜਿਹੀ ਸੀ ਕੁਦਰਤੀ, ਉਹ ਸੱਫ ਤੇ ਹੀ ਲੰਮੇ ਪੈ ਗਏ। ਉਦੋਂ ਕੁਛ ਭਾਦਰੋਂ ਦਾ ਸੌਣ ਦੇ ਦਿਨ ਸਨ। 14 ਅਗਸਤ ਨੂੰ ਮਤਲਬ ਕਿ ਪਾਕਿਸਤਾਨ ਤੇ 14 ਅਗਸਤ ਨੂੰ ਬਣਿਆ, ਤੇ ਉਹ ਆਏ ਤਾਂ ਈਦ ਕਰਕੇ ਆਇਆ ਛੋਟੀ। ਅੱਛਾ। ਆਹੋ ਈਦ ਬੜੀ ਫਿਰ ਆਏ ਅਸੀਂ। ਉਹ ਜਨਾਬ ਜੀ ਅਸੀਂ ਫਿਰ ਮਤਲਬ ਕਿ ਭਾਦਰੋਂ ਦੇ ਦਿਨ ਆਇਆ ਸੀ। ਭਾਦਰੋਂ ਨੂੰ ਸ਼ਾਮ ਨੂੰ ਦਰਿਆ ਦੇ ਕੰਢਾਰੇ ਸਾਂ ਤੇ ਠੰਡ ਲੱਗਦੀ ਆ। ਅਸੀਂ ਉਹ ਸ਼ਾਬਸ਼ੀ ਉੱਤੇ ਲੈ ਜਾਂਦੇ, ਕੀ ਕਰਨਾ ਜੀ। ਫਿਰ ਦਿਨ ਚੜ੍ਹਿਆ ਜੀ, ਸਾਨੂੰ ਇੱਕ ਸਿੱਖ ਲੈ ਗਿਆ ਅੱਗੇ। ਇੱਕ ਤਾਂ ਵੇਖਿਆ ਨੇ ਪਿੰਡਾਂ ਬੈਠ ਕੇ ਅੱਗੇ ਬੜੇ ਥੜੇ ਉੱਚੇ ਬਣਾਏ ਹੁੰਦੇ ਨੇ। ਹਾਂਜੀ। ਬਹਿਣ ਵਾਸਤੇ ਬੰਦਿਆਂ ਦੇ ਵਿੱਚ ਉੱਚੀ ਜਗ੍ਹਾ ਹੋਵੇ। ਉਹ ਸਿੱਖ ਬੜੇ ਇਕੱਠੇ ਹੋਏ ਸਨ। ਸਿੱਖਾਂ ਨੇ ਨਾ ਬੜੀ ਸਖਵਾ ਇਕੱਠੀ ਹੋਈ ਜੀ, ਇੰਝ ਕੀਤਾ ਜਾਂ ਕਰਦੇ ਸਨ। ਉਹਨਾਂ ਨੇ ਜਨਾਬ ਇੱਕ ਸਿੱਖ ਆਖਣ ਲੱਗਿਆ ਇਹ ਕੌਣ ਨੇ? ਇਹ ਮੁਸਲਮਾਨ। ਉਹ ਕਦਰ ਕਰਦੇ ਉਹਨਾਂ ਨੂੰ, ਕੀ ਕਰਨਾ ਤਾਂ? ਸਿੱਖ ਕਹਿੰਦਾ ਆਹੋ ਲਓ ਜੀ ਸਾਡੀ ਪਿਸ਼ਾਬ ਸਾਨੂੰ ਕੁਛ ਹੋ ਗਿਆ, ਨਾਲੇ ਬੱਚੇ ਨਾਲੇ ਕਹਿ ਦੋ ਕਤਲ ਕਰ ਦਿਓ ਇਹਨਾਂ ਨੂੰ। ਮਾਂ ਪਿਓ ਤੋਂ ਵਿਛੜੇ ਕੋਈ ਗੱਲ ਨਾ, ਸਾਡੇ ਤਾਂ ਸਾਹ ਖਤਮ ਹੋ ਗਏ। ਅਸੀਂ ਉੱਥੋਂ ਕਮਾਚ ਹੋ ਕੇ ਉਹਨਾਂ ਖੜੇ ਫਾਰਮੈਲਿਟੀ ਪੂਰੀ, ਮਤਲਬ ਕਿ ਜਦੋਂ ਗਏ ਆਏ ਬਸ ਆਣ ਕੇ ਇੱਕ ਛੋਟੀ ਜਿਹੀ ਬੈਠਕ ਸੀ ਅੰਦਰ, ਰਿਪੇਅਰ ਸੀ ਉਹ, ਮਤਲਬ ਮਕਾਨ ਉਹ ਬਣਾਉਣ ਡੇ ਸਨ ਕੋਈ। ਉੱਥੇ ਬਿਠਾ ਤੇ ਰੋੜੇ ਪਏ ਹਨ, ਚੁੱਪ ਕਰਕੇ ਬਹਿ ਗਏ। ਹੁਣ ਅਸੀਂ ਆ 4 ਹੀ ਬੰਦੇ ਹਾਂ, ਇਕੱਠੇ ਹੋ ਕੇ ਬਹਿ ਗਏ। ਇੱਕ ਦਿਨ ਨਾ ਕਿ ਯਾਰ ਕਾਹਦੇ ਨਾਲ ਮਾਰਨਗੇ, ਕਾਹਦੇ ਨਾਲ ਮਾਰਨਗੇ? ਤਲਵਾਰ ਮਾਰਨਗੇ, ਬਰਛੀ ਮਾਰਨਗੇ, ਗੋਲੀ ਮਾਰਨਗੇ, ਯਾਰ ਕਿੱਦਾਂ ਮਾਰਨਗੇ ਸਾਨੂੰ? ਆਪਸ 'ਚ ਚਾਰੇ ਬੱਚੇ ਚਾਰੇ ਆਪੋ 'ਚ ਅਸੀਂ ਡਰ ਕੇ ਪੁੱਛ ਰਹੇ, ਗੱਲ ਕਰ ਰਹੇ ਆਪੋ 'ਚ। ਉਹ ਉਸ ਵੇਲੇ ਫਿਰ ਜਿਸ ਵੇਲੇ ਉਹ ਬੂਹਾ ਖੁੜ ਕੇ ਅਸੀਂ ਖਤਮ ਕਰ ਸਦੀ ਆਪਰ ਸਾਹਿਬ।
ਕੁਦਰਤ ਰੱਬ ਦੀ ਕੋਈ ਦਾ ਕੋਈ ਘੰਟਾ ਡੇਢ ਘੰਟੇ ਤੇ ਰੱਖੇ ਇੱਕ ਸਿੱਖ ਆਇਆ, ਚਲੋ ਬਾਹਰ ਹੋਏ ਆ ਕੇ ਬਾਹਰ ਨਿਕਲਿਆ, ਆ ਪੱਠੇ ਕੁਤਰੋ। ਅੱਛਾ। ਹੁਣ ਨਾ ਟੋਕੇ ਨਹੀਂ ਪਹੁੰਚ ਸਕਦੇ, ਉਦੋਂ ਟੋਕੇ ਦੇ ਹੱਥਾਂ ਨਾਲ ਹੁਣ ਤੇ ਆ ਨਾ ਮਸ਼ੀਨ ਲੱਗੇ, ਉਹ ਤੋਂ ਦੂਜੇ ਟੋਕੇ ਦੇ ਹੱਥ ਨਹੀਂ ਵੀ ਇੱਦਾਂ ਦੀਆਂ, ਉਹ ਵੀ ਅਜੇ ਵੀ ਲੋਕ ਉੱਦਾਂ ਕੁਤਰ ਲੈਂਦੇ ਕਈ। ਅਸੀਂ ਕੀ ਕਰਨਾ ਸੀ, ਪੁੱਛੋ ਨਾ ਕੁਛ। ਫਿਰ ਉਹਨੇ ਕਿਹਾ ਤੁਸੀਂ ਡੰਗਰ ਚਾਰ ਕੇ ਲਿਆਓ। ਮੈਂ ਮਤਲਬ ਕਿ ਡੰਗਰ ਮੈਂ ਪਿੰਡ ਚਾਰੇ ਸਨ, ਅਤੇ ਮੈਂ ਕੀ ਕੰਮ ਕਰਨਾ, ਛੋਟਾ ਸਾਂ ਤੂੰ ਇੰਜ ਦੇ ਅੱਲਾ ਦਾ ਸ਼ੁਕਰ ਸੀ ਕਿ ਰਾਜਪੂਤ ਦਾ ਪੁੱਤਰ ਸਾਂ। ਮੈਂ ਉੱਥੇ ਡੰਗਰ ਰੋਜ਼ ਲੈ ਜਾਣੇ ਨਾ, ਅਤੇ ਮੈਂ ਕਿਸੇ ਨੂੰ ਕਹਿਣਾ ਮੇਰੇ ਡੰਗਰ ਰੱਖੀਓ, ਮੈਂ ਚੱਲਿਆ ਪਿੰਡ ਨੂੰ। ਅੱਛਾ ਹਲੇ ਬੱਚਾ ਹਾਂ ਨਾ ਵੀ ਰੱਖਦੇ, ਲੇਕਿਨ ਮੰਨਦੇ ਹਨ ਲੋਕ। ਮੈਨੂੰ ਪਤਾ, ਮੈਂ ਕਿਹਾ ਇਹਨਾਂ ਡੰਗਰਾਂ ਨੇ ਨਾ ਮੈਨੂੰ ਸਾਨੂੰ ਸਿੱਖਾਂ ਨੇ ਡੱਕੇ ਲਵਾਉਣੇ, ਨਾਲੇ ਉਹਨਾਂ ਮੈਂ ਸਾਨੂੰ ਗਿੱਟੇ ਦੇ ਛੋਟੇ ਮਾਰਨੇ। ਹਾਂਜੀ, ਕੁਦਰਤ ਰੱਬ ਦੀ ਉਹ ਸਿੱਖ ਜਿਸ ਨੇ ਖੜਿਆ ਸੀ ਨਾ, ਉਹ ਹੈਗਾ ਸੀ ਅਵਾਨ ਪਿੰਡ ਸੁਤੰਦਰ ਰਿਹਾ। ਉਹਦਾ ਕੋਈ ਨਾਂ ਚੇਤਾ ਉਹ ਸਿੱਖ ਦਾ? ਹੈ ਜੀ, ਉਹ ਸਿੱਖ ਦਾ ਨਹੀਂ ਨਾਂ ਨਹੀਂ। ਅੱਛਾ, ਨਹੀਂ ਨਾਂ ਨਹੀਂ। ਕਹਿਣ ਲੱਗਾ ਤੁਹਾਨੂੰ ਇਹਨਾਂ ਦੇਣਾ ਮਾਰ, ਮੈਂ ਘੋੜੀ ਦੇ ਬਹਿਣਾ ਤੇ ਮੇਰੇ ਮਗਰ ਹੀ ਆ ਜਾਓ, ਮਗਰ ਆ ਜਾਓ, ਆ ਚਲੀਏ ਤੂੰ। ਉਹ ਜਨਾਬ ਬਲੀ ਜੀ ਅਸੀਂ ਉਸ ਪਿੰਡ ਚੋਂ ਚਾਰੇ ਜਣੇ ਤੁਰ ਪਏ, ਉਹ ਘੋੜੀ ਦੇ ਬਹਿ ਗਏ। ਇੱਕ ਜਗ੍ਹਾ 'ਤੇ ਆਉਂਦੀ ਹੈ ਅਤੇ ਮੈਂ ਹੀ ਕੁਛ ਗੱਲ ਕੀਤੀ, ਮੈਂ ਕਿਹਾ ਭਈ ਸਰਦਾਰ ਜੀ ਸਾਨੂੰ ਛੱਡ ਦਿਓ, ਅਸੀਂ ਦਰਿਆ 'ਤੇ ਚਲੇ ਜਾਂਦੇ ਹਾਂ, ਕੋਈ ਸਾਡਾ ਮਾਂ ਪਿਓ ਕੋਈ ਲੱਭ ਜੇ ਕਿਤੇ। ਜਵੇਦ ਮੀਆਂ ਅੱਲਾਹ ਤਾਲਾ ਜਾਣਦਾ ਬਿਹਤਰ, ਇੱਕ ਪੈਰ ਉਹਦਾ ਰਕਾਬ 'ਚ ਅਤੇ ਇੱਕ ਪੈਰ ਉਹਦਾ ਹਵਾ 'ਚ। ਅੱਛਾ। ਇਹ ਅੱਲਾਹ ਜਾਣਦਾ ਕਿ ਉਹਨੂੰ ਫਰਿਸ਼ਤੇ ਨਹੀਂ ਉਤਰਨ ਦਿੱਤਾ ਜਾਂ ਉਹਦੇ ਦਿਲ 'ਚ ਰਹਿਮ ਆ ਗਈ। ਆਖਣ ਲੱਗਾ ਹੁਣ ਨਾ ਲਿਓ, ਤਲਵਾਰ ਉਹਨੇ ਖਿੱਚ ਲਈ। ਅੱਛਾ। ਆਖਿਆ ਜੀ ਠੀਕ ਹੈ, ਨਹੀਂ ਨਾ ਲੈਣਾ। ਹੁਣ ਉਹ ਗਰਮੀਆਂ ਦਿਨ ਸਨ, ਛੱਪੜੀਆਂ 'ਚ ਪਾਣੀ ਪੀਂਦੇ ਜਾਈਏ। ਅਖੀਰ ਇੱਕ ਰੋਡ ਪੱਕੀ 'ਤੇ ਚੜ੍ਹ ਗਏ, ਉੱਤੇ ਪਿੰਡ ਸੀ ਥੋਬਾ। ਅੱਛਾ। ਉਹ ਥੋਬੇ ਅਸੀਂ ਉੱਥੇ ਪਹੁੰਚੇ ਅਤੇ ਖੂਹ ਤੋਂ ਪਾਣੀ ਪੀਤਾ। ਅੱਛਾ। ਪੀ ਕੇ ਤੇ ਤੁਰੇ ਪਏ ਹਾਂ। ਇੱਕ ਮਿੰਟ 'ਚ ਸਿੱਖਾਂ ਦੀ ਲੰਘੀ, ਉਹ ਗਾਂ ਲੰਘ ਗਈ, ਮਗਰ ਅਸੀਂ ਤੁਰੇ ਜਾਂਦੇ ਬੱਚੇ ਸਨ। ਉਹ ਜਿਹੜਾ ਮੁੰਡਾ ਜੇਜ ਮੋਚੀ ਸੀ ਨਾ, ਜਿਹੜਾ ਸ਼ਹੀਦਾ ਰਸ਼ੀਦ ਉਹਦੇ ਨਾਂ ਸੀ, ਮੈਂ ਉਹਨੂੰ ਬੜਾ ਆਖਿਆ, ਮੇਰੇ ਪਿੰਡ ਦਾ ਸੀ। ਕੁਦਰਤੀ ਤੌਰ 'ਤੇ ਮੈਂ ਉਹਨੂੰ ਆਖਿਆ ਯਾਰ ਮੇਰੇ ਨਾਲ ਤੁਰੇ ਯਾਰ, ਹਾਂਜੀ ਮੇਰੇ ਨਾਲ ਚੱਲ ਯਾਰ, ਤੂੰ ਤੁਰਦਾ ਨਹੀਂ ਗਾ, ਤੂੰ ਉਹ ਮਿੱਟੀ ਖਾਂਦਾ ਸੀ। ਕਹਿੰਦਾ ਮੈਂ ਕੀ ਕਰਾਂ, ਇਹਨੂੰ ਮੈਂ ਤੋਂ ਨਹੀਂ ਤੁਰਿਆ ਜਾਂਦਾ। ਅਖੀਰ ਉਹ ਰਹਿ ਗਿਆ ਉੱਧਰ, ਉਹ ਮੁੰਡਾ ਨਹੀਂ ਆਇਆ, ਘੋੜੀ ਨੂੰ ਮਿਲ ਨਹੀਂ ਸਕਦਾ। ਅੱਛਾ। ਅਸੀਂ ਫਿਰ ਉਹ ਮਿਲਟਰੀ ਜਿਹੜੀ ਸਿੱਖਾਂ ਦੀ ਨੂੰ ਲੰਘੀ। ਅੱਲਾ ਜ਼ਾਤ ਪਾਕ ਬੜਾ ਗਫੂਰ ਰਹੀਮ ਹੈ। ਹਾਂਜੀ। ਸਾਡੀ ਮੁਸਲਮਾਨਾਂ ਦੀ ਮਿਲਟਰੀ ਆ ਗਈ। ਅੱਛਾ। 4 ਬੰਦੇ। ਉਹ ਹੁਣ ਇਹ ਤੈਨੂੰ ਇਹ ਗੱਡੀ ਜਾ ਰਹੀ ਹੈ ਅਤੇ ਉਹ ਬੰਦੇ ਤੇ ਨਜ਼ਰ ਆਉਂਦੇ ਨਾ ਜਾ ਰਹੇ ਆ। ਹਾਂਜੀ। ਉਹਨਾਂ ਆਖਿਆ ਤੇ ਬੱਚੇ ਮੁਸਲਮਾਨਾਂ ਨੇ ਕਿ ਸੀਟ ਸੈਕਿੰਡ ਬੈਠਾ ਡਰਾਈਵਰ ਸੀ ਨਾਲ, ਉਹਨਾਂ ਜਨਾਬ ਬੜੀ ਜੀ ਗੱਡੀ ਜਾ ਕੇ ਲਿਆ ਤੇ ਉਹਨੇ ਕਿ ਕੌਣ ਮੁਸਲਮਾਨ। ਅੱਛਾ। ਖਲੋਆ ਵਿੱਚ ਸਾਨੂੰ ਉਹਨਾਂ ਤਿੰਨਾਂ ਨੂੰ ਗੱਡੀ 'ਚ ਬਿਠਾ, ਚੌਥੇ ਨੂੰ ਨਹੀਂ ਲਿਆ ਹੈ, ਚੌਥਾ ਪਿੱਛੇ ਰਹਿ ਗਿਆ। ਅਸੀਂ ਤਿੰਨੇ ਉਹਨਾਂ 'ਚ ਗੱਡੀ 'ਚ ਬਹਿ ਗਏ। ਉਸ ਨੇ ਵੀ ਇੱਕ ਮਿਲਟਰੀ ਨੇ ਜਾਣਾ ਸੀ ਇੱਕ ਪਿੰਡ, ਉਹਦੇ ਕੋਈ ਰਿਸ਼ਤੇਦਾਰ ਸਨ, ਕੋਈ ਪਤਾ ਕਰਨ ਗਿਆ, ਉੱਥੇ ਉਹਨਾਂ ਪਤਾ ਕੀਤਾ ਤੇ ਕੋਈ ਨਾ ਲੱਭਾ। ਅੱਛਾ। ਸਾਨੂੰ ਜਨਾਬ ਵੇਲੇ ਜੀ ਭੁੱਖ ਲੱਗੀ। ਭੁੱਖ ਨਹੀਂ, ਉਹਨਾਂ ਸਾਨੂੰ ਆਪਣੀ ਬਰਾਦਰੀ ਕ੍ਰਿਸਚਨ ਕੋਲੋਂ ਸਾਨੂੰ ਰੋਟੀ ਖਵਾਈ। ਉਹਨੇ ਸਾਨੂੰ ਨਾ ਦੁੱਧ ਯਾਦ ਆ, ਆਪਣਾ ਸ਼ੱਕਰ ਅਤੇ ਚੌਲ ਇਹ ਹਨ ਲਾ ਕੇ ਖਾਧੇ। ਫਿਰ ਸਾਨੂੰ ਬੱਚ ਬਿਠਾ ਲਿਆ, ਤੁਰੇ ਜਾਂਦੇ ਹਾਂ। ਜਵੇਦ ਤੌਬਾ ਹੈ ਮੇਰੀ, ਮੈਂ ਆਖਿਆ ਨਾ ਵੇਖਿਆ ਗੁਨਾਹਗਾਰ ਹਾਂ, ਪਤਾ ਨਹੀਂ ਸਾਡੇ ਨਾਲ ਕੀ ਗੁਜ਼ਰਨਾ। ਛੋਟੇ ਛੋਟੇ ਬੱਚੇ, ਮਾਵਾਂ ਵੱਢੀਆਂ ਪਈਆਂ, ਮਾਵਾਂ ਵੱਢੀਆਂ ਪਈਆਂ ਨੇ, ਜਿਹਦੇ ਵਿੱਚ ਬੱਚੇ ਬੜੇ ਤਰਸਾਉਂਦੇ ਨੇ, ਜਾਂਦੇ ਸਾਨੂੰ ਉਹਨਾਂ ਨਾਲ ਤਰਪਾਲ ਥੱਲੇ ਦੇ ਦਿੱਤਾ। ਗੱਡੀ ਦੇ ਤਰਪਾਲ ਹੁੰਦੀਆਂ ਨਾ, ਉਹਦੇ ਥੱਲੇ ਸਾਨੂੰ ਛਪਾ ਦਿੱਤਾ ਵੀ ਇਹ ਵੇਖਣ ਨਾ ਬਾਹਰ, ਬੱਚੇ ਘਬਰਾ ਹੀ ਨਾ ਜਾਣ। ਅੱਛਾ। ਉਹ ਸਿੱਖਾਂ ਦੀ ਮਿਲਟਰੀ ਸੀ ਜਿਹਨੇ ਨੁਕਸਾਨ ਕਰਾਇਆ। ਅੱਗੇ ਇੱਕ ਸਿੱਖ ਨੇ 2 ਔਰਤਾਂ ਫੜੀਆਂ ਸੀ। ਫੜੀਆਂ ਹੀ ਹਨ ਜੀ, ਇੱਕ ਘੁਮਿਆਰੀ ਸੀ ਜ਼ਾਤ ਦੀ, ਇੱਕ ਜੱਟੀ ਮੁਸਲਮਾਨ। ਅੱਛਾ। ਉਹਨਾਂ ਜਨਾਬ ਵੇਲੇ ਸਾਨੂੰ ਉਹਨਾਂ ਨੇ ਉਹ ਸਿੱਖਾਂ ਨੇ ਫੈਸਲਾ ਇਹ ਕੀਤਾ, ਸਿੱਖ ਆਪਣੇ ਉਹ ਕੋਈ ਹੁੰਦਾ ਹੀ ਨਾ ਫੌਜੀ ਤਰੀਕੇ ਦੇ ਨਾਲ, ਉਹਨੇ ਇੱਕ ਜਨਾਨੀ ਜਿਹੜੀ ਇਸ ਨਾਲ ਘੁਮਿਆਰੀ ਛਡਾ ਦਿੱਤੀ। ਉਹਦੇ ਕੁਛ ਬੱਚਾ ਸੀ, ਕੋਈ 1.5 ਸਾਲ ਦਾ ਸੀ, ਜਿੰਨੇ ਕੁ ਸਾਲ ਹੋਣਾ, ਉਹਨੂੰ ਬਿਠਾ ਲਿਆ ਵਿੱਚ।
ਮਤਲਬ ਕਹਿ ਲਾ ਜੀ ਉਸ ਕਾਫਲੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹਰਹਾਲ ਸਾਨੂੰ ਇੱਕ ਹੋਰ ਬਾਬਾ ਬਿਹਾਰ ਸੀ ਕੋਈ ਵੱਡਾ ਜਿਹਾ, ਉਹਨੇ ਵੱਡੇ ਬਿਠਾ ਲਿਆ। ਅਸੀਂ ਜਨਾਬ ਜੀ ਅੰਬਰਸਰ ਆ ਗਏ ਰਾਤ, ਅੰਬਰਸਰ ਰਾਤ ਨੇ ਉਹ ਗੱਡੀ ਬੱਟੀ ਨਾਲ ਹੀ ਦਿਨ ਚੜਿਆ ਟਾਰੀ ਸਾਹਿਬ ਸਿੰਘ ਵਾਲੀ ਹੋ ਕੇ ਆਪਣਾ ਵਾਘਾ, ਹਾਂਜੀ ਵਾਘੇ ਥਾਣੀ ਹੋ ਕੇ ਜਨਾਬ ਜੀ ਅਸੀਂ ਲਾਹੌਰ ਆ ਗਏ। ਅੱਛਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।